अस्सलाम वालेकुम नाज़रीन, टी टाइम में खुश आमदीद। अस्सलाम वालेकुम नाज़रीन होए लाके भी लाके नाज़रीन होए अस्सलाम वालेकुम होए और थल्ले कई कमेंट्स कर दे जानी भाई होए लव यू होए। अच्छा एक एक कोए करके आवाज आउंदी है ओए ए मतलब नाज़रीन होए लव यू होए। ਸਾਈ ਸ਼ਰਟ ਕਿਹੜੀ ਪਾ ਲਈ ਜੀ ਤੂੰ ਜ਼ੈਬਰਾ ਖਲੋਤਾ ਦੂਰੋਂ ਸਾਈ ਜ਼ਹਿਰ ਬਣ ਗਿਆ ਨਾ ਸਾਚੀ ਆ ਸਹੀ ਗੱਲ ਨਹੀਂ ਕੀ ਮਤਲਬ ਇਹਨੂੰ ਕੀ ਗੱਲ ਪਿੰਡ ਥਾਂ ਦੀ ਮਠਿਆਈ ਲੱਗਣ ਦੀ ਕਸਮ ਤੁਸੀਂ ਆ ਜਿਹੜੀ ਸ਼ਰਟ ਪਾਈ ਆ ਮਿਸਰ ਚ ਮੇਲਿਆਂ ਦੇ ਸਟਾਫ ਨੇ ਇਹੋ ਜਿਹੀ ਸ਼ਰਟ ਪਾਈ ਹੁੰਦੀ ਸਹੀ ਗੱਲ ਬਰਗਰਾਂ ਵਾਲੀ ਬੰਦ ਦੁਕਾਨ ਲੱਗਣ ਦੀ ਨਮਵਾ ਹੋਟਲ ਦਾ ਵੇਟਰ ਲੱਗਣ ਦੇ ਯਾਰ ਨਾਜ਼ਰੀਨ ਪਿੰਡਿਆਂ ਦਾ ਆ ਬੜੀ ਪ੍ਰੋਬਲਮ। ਤੁਸੀਂ ਕੋਈ ਇੱਕ ਕਲਰ ਦੀ ਪਾ ਕੇ ਆਨੇ ਅਚੀਮਾ ਟਾਈਮ ਦੀ ਬੈਕ ਫਾਇਰ ਲੱਗਣ ਦੀ ਅੱਲਾ ਮਾਫ ਕਰੇ ਵੇਖੋ ਤੇ ਤੁਸੀਂ ਇਹ ਸ਼ੁਕਰ ਕਰੋ ਕਾਲਰਾਂ ਤੇ ਚਾਂਦੀ ਦਾ ਫਰਕ ਨਹੀਂ ਲਵਾ ਲਿਆ। ਉਹ ਫਿੱਟੇ ਮੂੰਹ। ਅੱਛਾ ਮੈਨੂੰ ਪਹਿਲਾਂ ਹੀ ਸੀ ਮੈਂ ਕਿਹਾ ਯਾਰ ਇਹ ਮੈਂ ਪਿੰਡਿਆਂ 'ਚ ਪਾ ਕੇ ਚੱਲਾਂ ਵਾਂ ਇਹਨਾਂ ਨੂੰ ਸਮਝ ਨਹੀਂ ਆਉਣੀ। ਉਹਨਾਂ ਨੂੰ ਲੋਕਾਂ ਨੂੰ ਪੁੱਛ ਜਿਹੜੇ ਲੋਕ ਫੈਸ਼ਨ ਨੂੰ ਡੀਪਲੀ ਸਮਝਦੇ ਨੇ ਨਾ ਉਹਨਾਂ ਨੂੰ ਪਤਾ ਹੈ ਕਿ ਮੈਂ ਕੀ ਚੀਜ਼ ਪਾਈ ਹੈ। ਉਹ ਬਸ ਕਰੋ ਮੈਨੂੰ ਵੀ ਪਤਾ ਵਾ ਕੀ ਚੀਜ਼ ਪਾਈ ਹੈ। ਫਿਲਾਡੈਲਫੀਆ ਵਾਲੀ ਸਾਈਡ ਤੇ ਇਦਾਂ ਦੇ ਪੌਣੇ ਹੁੰਦੇ ਪਤਾ ਨਹੀਂ ਸਾਡੀ ਆਪਾਂ ਗਏ ਕਦੀ ਉਹ ਨਹੀਂ ਤੂੰ ਜਿੱਦਣ ਜਰਸੀ ਸਰਦੀਆਂ 'ਚ ਆ ਪਾ ਕੇ ਆਉਂਦਾ ਨਾ ਸਾਰੀ ਦਿਹਾੜੀ ਇਹਨਾਂ ਦੀ ਬੱਕਰੀ ਇੰਜ ਖਲੋਤੀ ਰਹਿੰਦੀ ਕਰ ਕੀ ਹੋਇਆ ਮੇਰੀ ਜਰਸੀ ਦਾਣਾ 'ਚ ਪਾ ਗਿਆ। ਯਕੀਨ ਕਰ ਇਹਨੂੰ ਪੁੱਠੀ ਕਰ ਲਾ ਹਲੇ ਵੀ ਚਿੱਟੇ ਚਿੱਟੇ ਵਾਲ 'ਚ ਬੱਕਰੀ ਦੇ ਲੱਗੇ ਹੋਣ। ਇੱਕੋ ਜਰਸੀ ਹੈ ਇੱਕੋ ਬੱਕਰੀ ਹੈ ਤੇ ਜਰਸੀ ਇੱਕ ਤੇ ਜਵਾਨੀ ਹੈ ਦੋ। ਭਾਵੇਂ ਇੱਕ ਕਲਰ ਦੀ ਪਾ ਕੇ ਆਨੇ ਨਾ ਤੁਸੀਂ ਤੈਨੂੰ ਕੀ ਤਕਲੀਫ ਆ ਤੂੰ ਕਿੰਨੇ ਕਲਰਾਂ ਦੀ ਪਾਈ ਆ ਵਿੱਚ ਕੀ ਆ ਨਹੀਂ ਅਬ ਵਿੱਚ ਇਹ ਦਾਣੇ ਨਿਕਲੇ ਆ ਦਾਣੇ ਕਿਉਂ ਨਿਕਲੇ ਤੇਰੇ ਤੁਹਾਡੇ ਤੇ ਟਾਕੀਆਂ ਦੀ ਸ਼ਰਟ ਬਣਾ ਲਈ ਅੱਲਾ ਮਾਫ ਕਰੇ ਵੇਖੋ ਵਾਲਦਾ ਦੀ ਰੇੜੀ ਖੜੀ ਵੇਖੋ ਤੁਸੀਂ ਕਿਹਦੀ ਵਾਲਦਾ ਵਾਲਿਆਂ ਦੀ ਵਾਪਸ ਇਹ ਸੱਚੀ ਹੋਈ ਦੂਰੋਂ ਇੰਜ ਲੱਗਦਾ ਆਈਸਕ੍ਰੀਮ ਵਾਲਿਆਂ ਦੀ ਰੇੜੀ। ਲੋ ਜੀ ਨਾਜ਼ਰੀਨ ਇਹਨਾਂ ਨੂੰ ਕਸਮ ਹੈ ਪਤਾ ਨਹੀਂ ਹੈ ਇਹ ਸ਼ਰਟ ਲੱਗਣ ਦੀ ਇਦਾਂ ਲੱਗਦਾ ਇਸਲਾਮਾਬਾਦ ਨੂੰ ਰੋਡ ਨਿਕਲਣ ਦੇ ਆ ਵੇਖੋ ਤੁਸੀਂ ਇਸਲਾਮਾਬਾਦ ਦਾ ਰੋਡ ਨਹੀਂ ਕਾਲਾ ਸ਼ਾਹ ਕਾਕੂ ਦਾ ਟੂਲ ਪਲਾਜ਼ਾ ਲੱਗਾ ਅੱਛਾ ਉਹ ਇਦਾਂ ਨਾ ਹੁੰਦਾ ਆਹੋ ਕਸਮੇ ਤੋਂ ਜਾਓ ਨਾ ਕਦੀ ਪੈਪਾਂ ਨੂੰ ਰੰਗ ਕੀਤੇ ਮੈਂ ਵੇਖਿਆ ਉਹ ਵਾਕਈ ਯਾਰ ਤੁਹਾਨੂੰ ਨਹੀਂ ਪਤਾ ਇਹ ਫਰਾਂਸ ਚ ਸੈਂਟਰੀ ਵਾਲਿਆਂ ਦੀ ਵਰਦੀ ਇਦਾਂ ਦੀ ਹੁੰਦੀ ਹੈ। ਆ ਵੇਖ ਲਓ ਤੂੰ ਵੀ ਤਾਂ ਸਹੀ ਪਾ ਕੇ ਪੈਨੋਰਾਮਾ ਦੀ ਉਸਤਾਦ ਜੀ ਉਹ ਤੇ ਠੀਕ ਆ ਭਾਈ ਨੇ ਇਹ ਪੈਨੋਰਾਮੇ ਦੀ ਆ ਔਰ ਇਸ ਸ਼ਰਟ ਨੇ ਮਸ਼ੀਨ ਦਾ ਮੂੰਹ ਵੇਖੇ ਕਈ ਸਾਲ ਹੋ ਗਏ। ਇਹ ਚਿੱਟਾ ਸੀ ਠੀਕ ਆ ਜੀ ਤੇ ਆ ਵੇਖੋ ਇਹਦਾ ਰੰਗ ਮਿੱਟੀ ਨਾਲ ਕਿਦਾਂ ਦਾ ਹੋ ਗਿਆ। ਔਰ ਤੁਸੀਂ ਕਿਤੇ ਕਲੋਜ਼ ਕੈਮਰਾ ਮਾਰ ਕੇ ਦਿਖਾਓ ਬੋਰ ਵੇਖ ਕਿਦਾਂ ਬੋਰ ਫਿੱਟੇ ਮੂੰਹ ਮੈਂ ਵੀ ਕਹਿਣ ਲੱਗਾ ਸੀ। ਬੋਲ ਤੇ ਨਹੀਂ ਗਈ ਇਹਦੀਆਂ ਰਲਾਂ ਸੁੱਕੀਆਂ ਧੁੱਪੇ ਬਹਿ ਕੇ ਆ ਜਿਹੜੀਆਂ ਵੀ ਜਿਹੜੇ ਮੂੰਹ ਚੋਂ ਪਾਣੀ ਡਿੱਗਦਾ ਉਹ ਸੁੱਕ ਕੇ ਬੁਰ ਬਣ ਗਈ। ਆ ਕਹਿੰਦਾ ਪੈਨ ਰੋਣ ਕਿਹੜੀ ਆ ਕਿਹੜੀ ਡੋਨ ਆ ਤੂੰ ਆਪੀ ਵੇਖ ਤੂੰ ਆਪੀ ਕਿਹੜੀ ਰਾਮੇ ਆ ਕਿਹੜੀ ਕਿਹੜੀ ਹੈ ਸਹੀ ਯਾਰ ਹੁਣ ਆ ਪਿੱਛੋਂ ਬੋਰਡ ਪੜ ਲਓ ਹਾਂ ਲਵਾਈਸ ਲਵਾਈਜ਼ ਇਹ ਕਿਹਦੀ ਪੇਮੈਂਟ ਲਵਾਈਜ਼ ਮੈਨੂੰ ਦੱਸ ਇਹ ਸ਼ਾਇਦ ਇਹ 65 ਰੁਪਏ ਨੇ ਇੱਕ ਯਾਰ ਦੇ ਰੇੜੀ ਤੇ ਜਾ ਕੇ ਲਵਾਈਜ਼ ਨਹੀਂ ਤੇ ਕਿੱਥੋਂ ਲਈ ਹੈ ਤੁਸੀਂ ਲਵਾਈਸ ਪੈਨੋਰਾਮਾ ਤੋਂ ਯਾਰ ਨਹੀਂ ਦੱਸ ਦੋ ਇਹ ਯਾਰ ਈਦ ਤੇ ਨਹੀਂ ਹੁੰਦੀਆਂ ਈਦ ਮਾਮੇ ਲੋ ਚਾਚੇ ਲੋ ਭਰਾ ਲੋ ਭੈਣ ਲੋ ਉਹ ਜਿਹੜੀ ਭੈਣ ਲੋ ਈਦ ਆਈ ਨਾ ਉਹਦਾ ਨਾਰਾ ਲਿਆ ਭੈਣੋ ਰਾਮੇ। ਉਹ ਬਸ ਕਰੋ ਸਾਹ ਜੀ ਅੱਲਾ ਰਹਿਮ ਕਰੇ ਪੈਨੋਰਾਮਾ ਹੋ ਰਾਮਾ ਉਹ ਬਸ ਕਰੋ ਤੇ ਤੁਸੀਂ ਇਹੋ ਜਿਹੀਆਂ ਸ਼ਰਟਾਂ ਦੇ ਬਾਰੇ ਚ ਕਹਿੰਦੇ ਨਹੀਂ ਹੁੰਦੇ ਨਹੀਂ ਇਹ ਉਹਨੂੰ ਲਾ ਦਾਂਗੇ। ਇਹ ਪੈਨੋਰਾਮਾ ਨਹੀਂ ਇਹ ਕਿਸੇ ਦੇ ਪੈਰੀ ਰਾਮਾ ਪੈ ਕੇ ਲਈ ਆਹੋ ਸਹੀ ਗੱਲ ਹੈ ਜਿਹੜੀ ਯਾਰ ਉਹ ਤਾਂ ਠੀਕ ਆ ਲੇਕਿਨ ਆ ਗੱਟਾ ਖਿੱਚ ਕੇ ਸ਼ਰਟ ਜਿਹੜੀ ਬਣਾ ਲਈ ਆ ਮੈਂ ਅੱਧਾ ਘੰਟਾ ਲੱਗ ਉਧਰ ਨੂੰ ਗੱਲ ਤੋਰੀ ਤੇ ਫੇਰ ਇਦਾਂ ਦਾ ਚੂਸਾ ਆਇਆ ਸੀ ਉਹ ਸੱਤ ਰੰਗੀ ਵਿੱਚੋਂ ਇਦਾਂ ਲੇਜ਼ਾ ਨਿਕਲ ਬੋਲੀ ਬੋਲ ਬਾਜੀ ਯਕੀਨ ਕੋਈ ਈਦ ਸਬਰਾਤ ਦੇ ਪਿੰਡਾਂ ਥਾਵਾਂ 'ਚ ਇਦਾਂ ਦਾ ਪੇਂਟ ਕਰਾਉਂਦੇ ਉਹ ਨਹੀਂ ਸਹੀ ਹੈ ਸ਼ਰਟ ਏਦਾਂ ਦੀ ਸ਼ਰਟ ਪਾ ਕੇ ਨਾ ਬੰਦਾ ਵਿਆਹ ਤੇ ਚਲੇ ਗਿਆ ਤੇ ਦੂਰੋਂ ਹੀ ਬੈਠਾ ਹੋਵੇ ਤੇ ਲੋਕ ਕਹਿੰਦੇ ਓਏ ਇੰਨਾ ਕੁਝ ਕਹਿਣਾ ਇਹਨੇ ਡਾਂਸ ਦੇ ਵਿੱਚ ਟੂਪਾ ਤੋੜਨੀ ਅੱਲਾ ਮਾਫ ਕਰੇ ਇੱਕ ਵਿਆਹ ਤੇ ਪਾ ਕੇ ਚੱਲ ਗਏ ਇੱਕ ਸ਼ਰਟ ਆ ਲਈ ਤੇ ਇੱਕ ਮਾਈ ਆ ਕੇ ਕਹਿੰਦੀ ਪੁੱਤ ਤੂੰ ਪੇੜੇ ਕਰਨੇ ਗਰੀਬ ਲੋਕ ਪਿੰਡੇ ਲੋਕ ਆ ਦੇਖੋ ਅੱਲਾ ਮਾਫੀ ਇੱਧਰ ਦੇਖੋ ਇਹਦੀ ਸ਼ਰਟ ਉਹਦੀ ਜਰਸੀ ਚੱਕ ਤੇ ਉਹੀ ਗੱਲ ਨਾ ਕਿ ਤੂੰ ਮਤਲਬ ਕਿ ਮੈਂ ਗਲਤ ਬੰਦਿਆਂ ਦੇ ਵਿੱਚ ਪਾ ਗਿਆ। ਐ ਹੀ ਬੇਟੇ ਮੈਂ ਬੀਚ ਤੇ ਫਿਰ ਰਿਹਾ ਹੁੰਦਾ ਸਮੁੰਦਰ 'ਚ ਥੱਲਿਓ ਮੈਂ ਲੌਂਗ ਨਿੱਕਰ ਪਾਈ ਹੁੰਦੀ ਠੀਕ ਆ ਜੀ ਉੱਪਰੋਂ ਮੈਂ ਸ਼ਰਟ ਪਾਈ ਹੁੰਦੀ ਔਰ ਮੈਂ ਬੀਚ ਤੇ ਫਿਰ ਉਹਦਾ ਕਾਲੀ ਗਲਾਸਿਸ ਲਾ ਕੇ ਤੇ ਤੁਸੀਂ ਕਹਿਣਾ ਜੀ ਉਸਤਾਦ ਜੀ ਕਿੱਥੋਂ ਸ਼ਰਟ ਲਈ ਤੁਸੀਂ ਹਾਸਾ ਵੀ ਬੜੇ ਲੋਕਾਂ ਦਾ ਕਿਸੇ ਅੰਗਰੇਜ਼ ਨੇ ਕਹਿਣਾ ਚੱਲ ਮੇਰਾ ਪੁੱਤਰ ਚੱਲ ਅੱਛਾ ਅੰਗਰੇਜ਼ ਨੇ ਕਹਿਣਾ ਚੱਲ ਮੇਰਾ ਪੁੱਤਰ
ਅੰਗਰੇਜ਼ ਨੇ ਕਹਿਣਾ ਚੱਲ ਮੇਰਾ ਪੁੱਤ। ਉਹਨਾਂ ਦਾ ਹਾਸਾ ਵੀ ਬੜਾ ਨਿਕਲਣਾ ਸੀ ਜਦੋਂ ਭਾਈ ਉੱਤੋਂ ਇੰਨੀ ਡਰਿਆ ਸੀ ਕਿ ਪੈਰ ਨਾਲ ਛਾਪਰ ਫਸਿਆ। ਅੱਛਾ ਵਿਆਹ ਸ਼ਾਦੀ ਤੇ ਇਦਾਂ ਦੀ ਬੰਦਾ ਸ਼ਰਟ ਪਾ ਕੇ ਜਾਵੇ ਨਾ ਤੇ ਉਹ ਬੱਚੇ ਕਹਿੰਦੇ ਵੇਖੀ ਉਹਨੇ ਕਬੂਤਰ ਕੱਢਦਾ ਭਾਈ ਰੁਮਾਲ ਚੋਂ। ਯਾਰ ਨਾਦਰੀ ਨੇ ਸਮਝਾ ਯਾਰ ਕੀ ਇਹ ਅੱਲਾ ਦੀ ਕਸਮ ਹੈ। ਸ਼ਰਟ ਨਹੀਂ ਸ਼ੇਡ ਗਾਰਡ ਲੱਗਣ ਦਿਆ ਮੈਨੂੰ ਬੰਦਾ ਸ਼ੇਡ ਕਾਰਡ ਦੇ ਅੰਦਰ ਰੰਗ ਵਾਲਾ ਇੰਨੇ ਰੰਗੀ ਯਾਰ। ਨਹੀਂ ਸਾਜੀ ਤੁਸੀਂ ਕਿਤੇ ਹੈਪੀ ਲੈਗ 'ਚ ਕੰਮ ਕਰਦੇ ਰਹੇ ਹੋ ਰੰਗ ਵਾਲੀ ਕੰਪਨੀ ਰੰਗ ਵਾਲੀ ਕੰਪਨੀ ਜਾ ਕੇ ਕਹਿੰਦੇ ਯਾਰ ਰੰਗ ਪਸੰਦ ਕਰ ਲਓ ਇਹਦੇ 'ਚ ਇਸ਼ਾਰਾ ਤੋੜਤਾ ਫੇਰ ਵੀ ਨਹੀਂ ਵਾਰਡਨ ਵਾਲੇ ਨੇ ਚਲਾਨ ਕੀਤਾ ਸ਼ਰਟ ਦੇਖ ਕੇ ਕਹਿੰਦਾ ਸਰਕਸ ਦਾ ਬੰਦਾ ਲੱਗਦਾ। ਨਹੀਂ ਇਹ ਸ਼ਰਟ ਪਾਉਣ ਵਾਲੀ ਹੈ ਹੀ ਨਹੀਂ ਯਾਰ ਫੈਮਿਲੀ ਚ ਪਾ ਕੇ ਬੰਦਾ ਬਹਿ ਨਹੀਂ ਸਕਦਾ। ਕੈਸਾ ਬਗੈਰ ਆਹ ਤਾਂ ਸਹੀ ਗੱਲ ਆ ਵੱਡੀ ਦਾਦੀ ਕਹਿਣ ਨਹੀਂ ਹੁੰਦੀ ਪੁੱਤ ਪਰਾਂ ਕਰ ਮੇਰੀਆਂ ਅੱਖਾਂ 'ਚ ਪੈਣ ਲਈ ਇਹ ਨਹੀਂ ਤੁਸੀਂ ਇਹ ਪਾ ਕੇ ਨਾ ਤੇਰਾ ਬੰਦਾ ਅੱਗੋਂ ਅੱਜ ਕੱਪੜਾ ਕਰਕੇ ਨਾ ਵੇਖ ਕੇ ਜਾਲੀ ਵਾਲੀ ਯਾਰ ਵੇ ਬੱਚਿਆਂ ਦੀ ਕਾਪੀ ਲੱਗਣ ਦੀ ਪੂਰਨੇ ਵਾਲੀ ਸਹੀ ਗੱਲ। ਯਾਰ ਨਾਦਰੀ ਨੇ ਕਸਮ ਆ ਤੇ ਮੈਂ ਕੀ ਕਹਾਂ ਇਹਨਾਂ ਨੂੰ ਪਤਾ ਹੀ ਨਹੀਂ ਹੈਗਾ। ਉਹ ਯਾਰ ਅੱਲਾ ਮਾਫ ਕਰੇ ਮਸਾਲਿਆਂ ਵਾਲਾ ਖਾਣਾ ਲੱਗਣ ਦਿਆ। ਮਸਾਲੇ ਨਹੀਂ ਰੱਖੀ ਦੇ ਕਿਚਨ 'ਚ ਸਹੀ ਗੱਲ ਹੈ ਯਾਰ। ਅੱਛਾ ਉਹ ਇਦਾਂ ਨਾ ਹੁੰਦਾ ਮਸਾਲੇ ਵਾਲਾ ਖਾਣਾ। ਇੱਕ ਸਾਈਡ ਤੇ ਕਿਉਂ ਪਿਆ ਚੀਨੀ ਪਈ ਰੰਗ ਬਣਨ ਗਈ ਹੁੰਦਾ। ਸਹੀ ਗੱਲ ਹੈ ਸਹੀ ਗੱਲ। ਅੱਛਾ ਆਪਾਂ ਖੇਡਦੇ ਹੁੰਦੇ ਸੀ ਨਾ ਗੇਮਾਂ ਉਹਦੇ 'ਚ ਇਦਾਂ ਦੀ ਇੱਕ ਹੁੰਦੀ ਸੀ ਗੇਮ ਉਹਦੇ ਵਿੱਚ ਉਹ ਇੱਕ ਚੂਹਾ ਜਿਹਾ ਚੜ ਜਾਂਦਾ ਤੇ ਉਹ ਲੱਗਣ ਤੁਸੀਂ ਚੀ ਅੱਛੀ ਜਾਓ ਬਾਚ ਤੁਸੀਂ ਅੱਛੋ ਬਾਚ। ਤੁਸੀਂ ਵੇਖੋ ਏਡੇ ਡੀਸੈਂਟ ਆਦਮੀ ਹੋ ਮਸਲਾ ਪਿਆਰੇ ਆਦਮੀ ਸ਼ਰਟ ਕੋਈ ਚੱਜ ਦੀ ਪਾਓ ਆਡੀਅנס ਨੇ ਵੇਖਣਾ ਚਲੋ ਉਹਨੇ ਪਾਈ ਮੈਂ ਵੀ ਪਾਈ ਲੱਗਦਾ ਤੇ ਕਲਰ ਉਸਤਾਦ ਜੀ ਇਹ ਸ਼ਰਟ ਹੈ ਹੀ ਨਹੀਂ ਇੱਕ ਪਾਇਣ ਪਤਾ ਕੀ ਗੱਲ ਆ ਇਹਦੀ ਪ੍ਰੋਬਲਮ ਕੀ ਹੈ ਤੁਸੀਂ ਇੱਥੋਂ ਦੇਖ ਰਹੇ ਤੁਸੀਂ ਇੱਥੋਂ ਲਾਈਵ ਮੈਂ ਕਦੀ ਵੀ ਨਹੀਂ ਪਾ ਕੇ ਜਾਵਾਂਗਾ ਬਾਹਰ ਕਿ ਮੈਂ ਕਿਤੇ ਸ਼ਾਦੀ ਤੇ ਜਾਣਾ ਜਾਂ ਵੈਸੇ ਪਰ ਮੈਂ ਕਦੀ ਇਹ ਮੈਂ ਸਿਰਫ ਕੈਮਰੇ ਵਾਸਤੇ ਲਈ ਹੈ। ਸਹੀ ਲਈ ਕੈਮਰੇ ਵਾਸਤੇ ਔਰ ਮੈਂ ਇਹ ਵੱਡੀ ਸੀ ਠੀਕ ਆ। ਔਰ ਇੱਕ ਹੋਰ ਤੁਹਾਨੂੰ ਮਜ਼ਾ ਇਹ ਉਹ ਸ਼ਰਟ ਆ ਇਹ ਮੈਨੂੰ ਏਡੀ ਖੁੱਲੀ ਸੀ ਤੇ ਮੈਂ ਜਦੋਂ ਆਨਲਾਈਨ ਮੈਂ ਮੰਗਵਾਈ ਨਾ ਆਨਲਾਈਨ ਕਿਤੋਂ ਮੈਂ ਮੰਗਵਾਈ ਉਹ ਸਾਈਜ਼ 'ਚ ਰੌਲਾ ਪੈ ਗਿਆ ਖੁੱਲੀ ਹੋ ਗਈ ਐਡੀ ਵੱਡੀ ਹੋ ਗਈ ਹਾਲੇ ਵੀ ਥੋੜੀ ਲੂਜ਼ ਆ ਲੇਕਿਨ ਐਡੀ ਹੋ ਗਈ। ਮੈਂ ਫੈਸਲ ਨੂੰ ਕਿਹਾ ਕਿ 4-5 ਮਹੀਨੇ ਪਹਿਲੇ ਮੈਂ ਕਿਹਾ ਯਾਰ ਫੈਸਲ ਆ ਸ਼ਰਟ ਨਾ ਮੈਨੂੰ ਖੁੱਲੀ ਆ ਤੇ ਤੂੰ ਲੈ ਲਾ। ਇਹਨੇ ਕਿਹਾ ਠੀਕ ਹੈ ਉਸਤਾਦ ਜੀ। ਮੈਂ ਕਿਹਾ ਚਲੋ ਨਾਲੇ ਇਹਦਾ ਜ਼ਰਾ ਕਰੈਕਟਰ ਉਹਦਾ ਦਾ ਭਾਲੂ ਟੈਪ ਤੇ ਸੋਹਣਾ ਲੱਗੇਗਾ ਕਿਸੇ ਸ਼ੋਅ 'ਚ ਪਾਏਗਾ। ਲਓ ਜੀ ਉਹ ਮਤਲਬ ਉਧਰੋਂ ਹੁਣ ਜਦੋਂ ਅਸੀਂ ਦਫ਼ਤਰ ਇੱਧਰ ਚੇਂਜ ਕੀਤਾ ਇਹ ਘਰ ਨਹੀਂ ਲੈ ਗਿਆ ਇਹਨੂੰ ਉੱਥੇ ਰਹਿਣ ਦਿੱਤੀ। ਉਹ ਜਦੋਂ ਦਫ਼ਤਰ ਚੇਂਜ ਕੀਤਾ ਉਹ ਬੱਚਿਆਂ ਨੇ ਲਿਆ ਕੇ ਤੇ ਮੇਰੀ ਜਿਹੜੀ ਕੱਪੜੇ ਅਲਮਾਰੀ ਉਹਦੇ ਵਿੱਚ ਫਿਰ ਟੰਗ ਦਿੱਤੀ ਤੇ ਮੈਨੂੰ ਭੁੱਲ ਗਿਆ ਕਿ ਮੈਨੂੰ ਦੇ ਦਿੱਤੀ ਸੀ। ਉਹ ਜਦੋਂ ਆਪਾਂ ਕੱਪੜੇ ਨਹੀਂ ਸਵਾਏ ਇਹਦੇ ਮੁਸ਼ਾਇਰੇ ਦੇ ਉਹ ਦਰਜੀ ਅੰਦਰ ਬੈਠਾ ਤੇ ਮੈਂ ਦੇਖਿਆ ਸ਼ਰਟ ਮੈਂ ਕਿਹਾ ਯਾਰ ਵੀਰੇ ਇਹਨੂੰ ਛੋਟੀ ਵੀ ਨੇ ਨਾਪ ਦੀ ਕਰ ਦੇਗਾ। ਕਹਿੰਦਾ ਭਾਣ ਮੈਂ ਕੋਸ਼ਿਸ਼ ਕਰਾਂਗਾ ਜਿੰਨੀ ਹੋ ਸਕੀ। ਮੈਂ ਕਿਹਾ ਠੀਕ। ਉਹ ਲੈ ਗਿਆ। ਅੱਜ ਹੁਣ ਉਹ ਲੈ ਕੇ ਆਇਆ ਮਤਲਬ ਦੇ ਕੇ ਗਿਆ ਤੇ ਉੱਪਰ ਇਹ ਸ਼ਰਟ ਤਾਂ ਤੁਸੀਂ ਮੈਨੂੰ ਦੇ ਦਿੱਤੀ ਸੀ ਇਹ ਸ਼ਰਟ ਮੇਰੀ ਅੱਜ ਅੱਛਾ ਸਾਰਿਆਂ ਨੂੰ ਕੱਲਾ ਜਾ 10 ਬੰਦਾ ਪੁੱਛੇ ਨੂੰ ਇੰਨੀ ਟੈਨਸ਼ਨ ਹੋਈ ਕਿ ਸ਼ਰਟ ਤੇ ਮੈਨੂੰ ਦੇ ਤੇ ਤੂੰ ਪਾਈ ਕਿਉਂ ਨਹੀਂ 6 ਮਹੀਨੇ। ਸਹੀ ਗੱਲ ਸਹੀ ਪਰ ਇੰਨਾ ਸਾੜ ਉਹ ਸ਼ਰਾਜ਼ ਬੈਠਾ ਨੁੱਕਰ ਤੇ ਉਹਦਾ ਕੋਈ ਤਲਕ ਨਹੀਂ ਉਹਨੂੰ ਜਾ ਕੇ ਕੋਲ ਖਲੋ ਕੇ ਡੇਟਿੰਗ ਕਰ ਰਿਹਾ। ਹਾਂ ਅੱਛਾ ਅੱਜ ਵਾਲਾ ਸ਼ੋਅ ਕਰ ਰਿਹਾ ਕਹਿੰਦਾ ਹਾਂ ਉਹ ਤੂੰ ਉੱਥੇ ਸੀ ਜਦੋਂ ਭਾਈ ਨੇ ਮੈਨੂੰ ਸ਼ਰਟ ਦਿੱਤੀ ਸੀ। ਨਹੀਂ ਭਾਈ ਇਹਨਾਂ ਜਿਹੜੀ ਭਾਈ ਨੇ ਪਾਈ ਆ ਤੇਰੇ ਸਾਹਮਣੇ ਨਹੀਂ ਦਿੱਤੀ। ਅੱਛਾ ਚਲੋ ਨਹੀਂ ਉਸਤਾਦ ਬਾਹਰ ਜਾ ਕੇ ਲੋਕਾਂ ਨੂੰ ਕਹਿ ਰਿਹਾ ਚੰਗਾ ਹੋਇਆ ਉਹ ਫਿਰ ਚੇਤ ਵੀ ਨਾ ਭੁੱਲਿਆ ਕਰਨ ਯਾਰ ਲੈ ਜਾਂਦੇ ਉਦੋਂ ਦੇ ਯਾਰ ਇੱਕ ਮਿੰਟ ਠਹਿਰ ਜੇ ਯਾਰ ਅਸੀਂ ਜਿਹੜੀ ਸ਼ੈ ਇਹਨਾਂ ਨੇ ਦਿੱਤੀ ਹੈ ਨਾ ਮੈਂ ਇਹਨਾਂ ਨੇ ਹੁਣ ਇੱਕ ਸ਼ਰਟ ਮੈਨੂੰ ਦਿੱਤੀ ਉਹ ਮੈਂ ਕੱਲ ਪਾ ਕੇ ਆਣੀ ਠੀਕ ਹੈ ਨਾ ਅੱਲਾ ਕਰੇ ਇਹਨਾਂ ਤੋਂ ਜ਼ਿਹਨ 'ਚ ਹੋਵੇ ਐ ਨਹੀਂ ਜ਼ਿਹਨ 'ਚ ਸੀਗੀ ਤੁਹਾਡੇ ਯਾਰ ਨਹੀਂ ਮੈਂ ਭੁੱਲ ਜਾਣਾ ਚੰਗਾ ਕੀਤਾ ਜਦੋਂ ਮੈਂ ਤੁਹਾਨੂੰ ਕੋਈ ਚੀਜ਼ ਦਿੰਦਾ ਉਹਨਾਂ ਨੂੰ ਲੈ ਕੇ ਗੈਪ ਹੋ ਜਾ ਕਰੋ। ਉਹ ਚੰਗਾ ਕੀਤਾ ਨਹੀਂ ਨਾਲੇ ਸਾਜੀ ਤੇ ਤੁਸੀਂ ਕਾਹਦੇ ਤੋਂ ਪਾ ਕੇ ਸ਼ੋਅ 'ਚ ਹੀ ਬਹਿ ਕੇ ਵੈਸੇ ਉਹ ਤੈਨੂੰ ਕੀ ਤਕਲੀਫ ਕੀ ਕਰ ਲਿਆ ਮੈਂ ਸ਼ਰਟ ਇਟਲੀ ਦਾ ਝੰਡਾ ਲੱਗਣ ਡਿਆ ਕਸਮੇ ਨੂੰ ਲਾਓ ਓਏ ਚੁੱਪ ਤੁਸੀਂ ਕਰ। ਕੋਈ ਹੋਰ ਪਾ ਲਵੋ ਸ਼ਰਟ ਤੇ ਇੰਨੀਆਂ ਪਈਆਂ ਨੇ ਖੁਸਰਿਆਂ ਦਾ ਹਾਰਟ ਪਾਰ ਲੱਗਣ ਦਿਆ। ਅੱਛਾ ਬੈਠੇ ਆ ਸ਼ਰਟ ਪਾ ਕੇ ਬੰਦਾ ਇੰਜ ਕਰ ਲੈਂਦਾ ਜੇ ਸ਼ਰਟ ਪਾ ਕੇ ਇੱਥੇ ਨਹੀਂ ਬਹਿ ਸਕਦੇ ਇਹ ਸ਼ਰਟ ਪਾ ਕੇ ਪੱਟੇ ਤੇ ਖਲੋਣ ਵਾਲੀ ਆ ਫਟੇ ਖੜੇ ਤੋਂ ਫਟਾ ਜਿਹੜੇ ਐ ਕਰਕੇ ਨੱਚਦੇ ਨਹੀਂ ਤੁਹਾਨੂੰ ਤੁਸੀਂ ਕਦੀ ਵੇਖੇ ਨਹੀਂ ਹੈਗੇ ਉਹ ਜਿਹੜੀਆਂ ਕਹਿੰਦੇ ਲੇਡੀਆਂ ਅੰਦਰ ਚਲੇ ਜਾਣ ਲੇਡੀਆਂ ਅੰਦਰ ਚਲੇ ਜਾਣ ਫਿਰ ਉੱਥੇ ਕਹਿਣਗੇ ਸਜਾਦ ਜਾਨੀ ਦਾ ਫੁੱਲ ਡੱਬਾ ਸਹੀ ਗੱਲ ਯਾਰ ਲੜਾ ਵਗੈਰਾ ਸਹੀ ਗੱਲ ਉਸਤਾਦ ਜੀ ਤਾਂ ਰੋਟੀਆਂ ਲਪੇਟਣ ਵਾਲਾ ਪਾਉਣਾ ਲੱਗਣ ਡਿਆ ਉਸਤਾਦ ਜੀ ਚਲੋ ਠੀਕ ਹੈ ਕੱਲ 2 ਵਜੇ ਤੂੰ ਆਣਾ ਨਾ ਜਦੋਂ ਮੈਨੂੰ ਯਾਦ ਕਰਾਈ ਸਾਡੇ ਮਾਈ ਬਾਬਾ ਮੇਰੇ ਕੋਲ 87 ਸ਼ਰਟਾਂ ਵਾ ਵਿੱਚ ਉਸਤਾਦ ਨੂੰ ਮੈਂ 10 ਦਾਂਗਾ ਯਾਰ ਹਲਾਲ ਕੇਕ ਦੀ ਮਸ਼ਹੂਰੀ ਜਿੱਦਾਂ ਦੀ ਹੀਰੋ ਨੇ ਭਾਈ ਭਾਈ ਮੈਂ ਜਦੋਂ ਪੜਦਾ ਸੀ ਉਦੋਂ ਇਦਾਂ ਦੇ ਚੂਰਨ ਮਿਲਦੇ ਸੀ ਸਾਨੂੰ ਜੀ ਮੈਨੂੰ ਮਟੇ ਜੂਰਨ ਹੁੰਦੇ ਸੀ ਤਾਂ ਬਸ ਚਾਹ ਲਈਏ ਨਾ ਉਸਤਾਦ ਜੀ ਉਹਦੇ ਵਿੱਚ ਉਹ ਝੂਰ ਭੂਰ ਜਿਹਾ ਨਹੀਂ ਪਾਉਂਦੇ ਉਹ ਇੰਜ ਦਾ ਹੋ ਜਾਂਦਾ
ਅੱਛਾ ਉਹ ਇੱਕ ਫਿਲਮ ਦੇ ਵਿੱਚ ਰਜੇਸ਼ ਖੰਨਾ ਸਾਹਿਬ ਨੇ ਕਹਿੰਦੇ ਜਾਓ ਬੇਟੀ को ले आओ एयरपोर्ट से, ਤੇ ਉਹ ਇੱਕ ਬੰਦਾ ਕਹਿੰਦਾ ਜੀ ਸਾਹਿਬ ਜੀ ਇਹ ਉਦਾਂ ਦੀ ਸ਼ਰਟ ਚੰਗੇ ਹੋਟਲ ਚ ਸਾਜੀ ਰੋਟੀ ਖਾਈਏ ਨਾ ਤੇ ਅੱਗੇ ਸੌਂਫ ਵਾਲਾ ਡੱਬਾ ਕਰਦੇ ਨੇ, ਉਹਦੇ ਚ ਇਦਾਂ ਦੀ ਸੌਂਫ ਹੁੰਦੀ ਜਾਣ ਲੱਗਿਆ ਰੰਗ ਬਿਰੰਗੀ। ਉਹ ਜਿਹੜੀ ਚਮਚੀ ਨੇ ਪਾ ਕੇ ਬਣਾਈ। ਅਮੀਰ ਬੰਦੇ ਨੇ ਦੇਗ ਭਗਾਈ ਹੋਵੇ ਨਾ ਚੋਲਾਂ ਦੀ, ਜ਼ਰਦੇ ਦੀ ਜ਼ਰਦੇ ਦੀ ਨਹੀਂ, ਮੁਤੰਜਣ ਵਰਗੀ ਸ਼ਰਟ ਜੀ ਰੰਗ ਬਰੰਗੇ ਚਾਵਲ। ਯਾਰ ਤੁਸੀਂ ਕਾਹਦੇ ਤੋਂ ਪਾਏ ਸਾਜੀ? ਇੰਨੀਆਂ ਸ਼ਰਟਾਂ ਮੇਰੀਆਂ ਪਾ ਲੈਂਦੇ ਹੋ ਤਾਂ 2-3 ਪਈਆਂ ਤੁਸੀਂ। ਉਹਨੇ ਨਹੀਂ ਉਸਤਾਦ ਨੂੰ ਕੱਲ ਮੈਂ ਦਵਾਂਗਾ ਸ਼ਰਟਾਂ 10 ਸ਼ਰਟਾਂ ਉਸਤਾਦ ਜੀ। ਸਹੀ ਗੱਲ ਹੈ, ਸਹੀ ਗੱਲ ਹੈ। ਯਾਰ ਮੈਂ ਤੁਹਾਨੂੰ ਦੱਸਦਾ ਹਾਂ, ਅਮਾਨੁੱਲਾ ਸਾਹਿਬ ਇੱਕ ਦੌਰ 'ਚ ਕਹਿੰਦੇ ਹੁੰਦੇ ਸੀ ਨਾ, ਬੜੀ ਆਬਜ਼ਰਵੇਸ਼ਨ ਸੀ ਉਹਨਾਂ ਦੀ। ਉਹਨਾਂ ਨੇ ਅਸੀਂ ਨਿੱਕੇ ਹੁੰਦੇ ਸਾਂ ਉਦੋਂ ਉਹ ਗੱਲ ਕਰਦੇ ਹੁੰਦੇ ਸੀ ਕਿ ਇਹਦੇ ਵਰਗੇ ਬੰਦੇ ਨਾ ਈਦ ਤੇ ਨਵਾਂ ਸੂਟ ਪਾ ਕੇ ਸ਼ਰਮਿੰਦਾ ਫਿਰ ਰਹੇ ਹੁੰਦੇ, ਕਿ ਉਹਨਾਂ ਨੂੰ ਬੰਦਾ ਕਹਿੰਦਾ ਨਾ ਕਿ ਬੜਾ ਸੂਟ ਪਾਇਆ, ਲਾ ਦੇਣਾ ਭਾਜੀ ਉਹਨੇ, ਲਾ ਦੇਣਾ ਬਸ ਥੋੜੀ ਦੇਰ ਤੱਕ ਲਾ ਦੇ। ਇਹ ਮਾਨ ਸਾਹਿਬ ਦੀ ਗੱਲ ਆ ਔਰ ਜੈਨੂਇਨ ਗੱਲ ਆ ਕਿ ਇਹਨੂੰ ਕਹਿੰਦੇ ਨੇ ਇਹ ਅਹਿਸਾਸੇ ਕਮਤਰੀ, ਲੋ ਕੌਨਫੀਡੈਂਸ। ਇਹ ਬਹੁਤ ਸਾਰੇ ਤੁਸੀਂ ਈਦ ਵਾਲੇ ਦਿਨ ਦੇਖਣਾ ਮਾਇਆ ਲਾ ਕੇ ਸੂਟ ਪਾਇਆ ਤੇ ਕੱਚੇ ਤੋਰ ਵੀ ਵਿੰਗੀ ਹੋਈ ਹੁੰਦੀ। ਯਾਨੀ ਉਹ ਅੱਛਾ ਕੱਪੜਾ ਜਿਹੜਾ ਨਾ ਉਹਨੂੰ ਪਾਉਣ ਲਈ ਇੱਕ ਤੁਹਾਨੂੰ ਬੜਾ ਭਰਵਾਂ ਕੌਨਫੀਡੈਂਸ ਚਾਹੀਦਾ। ਮੈਂ ਦੁਬਈ ਜਾਣਾ ਨਾ, ਫਿਲਹਾਲ ਤੇ ਦੁਬਈ ਦਾ ਹੀ ਮੈਂ ਮਿਸਾਲ ਕੋ ਉੱਥੇ ਜਾਣਾ ਯਾਰ, ਐਸੀ ਬੁਰੀ ਡਰੈਸਿੰਗ ਮੇਰੇ ਹਿਸਾਬ ਨਾਲ ਜਾਂ ਸਾਡੇ ਹਿਸਾਬ ਨਾਲ, ਲੇਕਿਨ ਉਹ ਜਿਸ ਬੰਦੇ ਨੇ ਪਾਈ ਹੁੰਦੀ ਹੈ ਨਾ ਉਹਦਾ ਇੰਨਾ ਕੁ ਕੌਨਫੀਡੈਂਸ ਹੁੰਦਾ ਉਹਨੂੰ। ਸਾਡਾ ਜਿਹੜਾ ਨਾ, ਸਾਡੇ ਲੋਕ ਚੰਗਾ ਕੱਪੜਾ ਜਾਂ ਥੋੜਾ ਜਿਹਾ ਫੈਸ਼ਨ, ਥੋੜਾ ਮਤਲਬ ਲੇਟੈਸਟ ਪਾ ਕੇ ਉਹ ਮਹੱਲੇ ਉਦਾਂ ਦੇ ਨਾ, ਹੁਣ ਜਿਸ ਮਹੱਲੇ 'ਚ ਇਹ ਰਹਿੰਦਾ ਵਾ ਉੱਥੇ ਜੀਨਸ ਕਿਸੇ ਨੇ ਪਾਈ ਹੋਵੇ ਤੇ ਉਹ ਵਿਚਾਰਾ ਅੱਧਾ ਗਿੱਲੀ ਹੋਈ ਹੁੰਦੀ ਉਹਦੀ ਆਪੇ ਹੀ, ਠੀਕ ਹੈ ਨਾ। ਉੱਥੇ ਹੁਣ ਮਤਲਬ ਪੁਰਾਣੇ ਪਜਾਮੇ, ਲੰਡਾ, ਉਹ ਕੋ 2 ਪੀਸ ਆ ਗਈ ਹੋਵੇ। ਹਾਂ ਹੁਣ ਇਹਦੇ ਮਹੱਲੇ 'ਚ 2 ਪੀਸ ਕੋ ਬੰਦਾ ਪਾ ਲਵੇ, ਟਾਈ ਲਾ ਲਵੇ ਤੇ ਉਹਦੇ ਤਰੇਲੀਆਂ ਨਹੀਂ ਜਾਂਦੀਆਂ, ਉਹ ਆਪਣੇ ਅੰਦਰ ਆਪੇ ਸ਼ਰਮਿੰਦਾ ਹੋਈ ਜਾਂਦਾ। ਤੇ ਲਿਹਾਜ਼ਾ ਗੱਲ ਇਹ ਹੈ ਕਿ ਡਰੈਸਿੰਗ ਮੈਂ ਪਾਈ ਹੈ ਨਾ, ਤੁਸੀਂ 1 ਕਰੋੜ ਗੱਲ ਕਰ ਲਓ, ਮੈਨੂੰ ਅੱਛੀ ਲੱਗ ਰਹੀ ਹੈ, ਮੈਨੂੰ ਅੱਛੀ ਲੱਗ ਰਹੀ, ਮੈਂ ਕੌਨਫੀਡੈਂਸ ਨਾਲ ਗੱਲ ਕਰ ਰਿਹਾ, ਸਾਰਿਆਂ ਨੂੰ ਅੱਛੀ। ਓਏ ਡਰੈਸਿੰਗ ਦੇ ਵਿੱਚ ਇਹ ਬਹੁਤ ਵੱਡਾ ਪੁਆਇੰਟ ਹੁੰਦਾ ਜਿਹੜਾ ਲੋਕਾਂ ਨੂੰ ਨਹੀਂ ਪਤਾ। ਡਰੈਸਿੰਗ 'ਚ ਬਹੁਤ ਵੱਡਾ ਪੁਆਇੰਟ ਹੁੰਦਾ। ਬੰਦੇ ਚੀਜ਼ ਖਰੀਦ ਕੇ ਸ਼ਰਟ ਪਾ ਕੇ ਆਪ ਕਨਫਿਊਜ਼ ਹੁੰਦੇ, ਵੀ ਪੁੱਛਣਗੇ ਯਾਰ ਠੀਕ ਐਵੇਂ ਬੁਰੀ ਤਾਂ ਲੱਗ ਰਹੀ, ਉਹ ਨਹੀਂ ਠੀਕ ਲੱਗ ਰਹੀ ਹੈ, ਆਪ ਹੀ ਕਨਫਿਊਜ਼ ਆ ਤੂੰ। ਉਹ ਕੱਲ ਔਰ ਤੇਰੀ ਸ਼ਕਲ ਕਨਫਿਊਜ਼ ਆ, ਤੇਰੀ ਬਾਡੀ ਲੈਂਗੁਏਜ ਕਿ ਹਰ ਬੰਦੇ ਨੇ ਕਹਿਣਾ ਆ ਕੀ ਪਾਇਆ, ਜਦੋਂ ਕਿਸੇ ਨੇ ਕਹਿਤਾ ਆ ਕੀ ਪਾਇਆ ਉਹ ਮਰ ਗਿਆ, ਸਮਝੋ ਉਹਦੀ ਲਾਸ਼ ਹੋ ਗਈ। ਸਰ ਇੱਕ ਮਿੰਟ, ਦਲੀਲਾਂ ਤੁਸੀਂ ਲੱਖ ਵੀ ਦੇ ਲਓ ਨਾ, ਇਸ ਸ਼ਰਟ ਦਾ ਤੁਹਾਨੂੰ ਮੈਂ ਦੱਸ ਦਿਆਂ, ਕਚਹਿਰੀ ਬਾਜ਼ਾਰ ਜਿਹੜਾ ਤੋਲ ਕੇ ਤੇ 100 ਦੀਆਂ ਕਿੰਨੀਆਂ ਦਿੰਦੇ ਨੇ ਤੁਹਾਨੂੰ ਪਤਾ? ਇਹ ਜਿਹੜੀਆਂ ਤੁਸੀਂ ਪਾਈ ਯਾਰ ਤੋਲ ਕੇ ਵੀ ਦਿੰਦੇ ਹੁਣ, ਇਹਦਾ ਮਤਲਬ ਹੈ ਕਿ ਉਹ ਗਲਤ ਚੀਜ਼ ਹੈ ਜਿਹੜੀ ਤੋਲ ਕੇ ਮਿਲਦੀ ਉਸ। ਯਾਰ ਹੁਣ ਇੱਕ ਕਈ ਇਲਾਕਿਆਂ ਦੇ ਵਿੱਚ ਇਹ ਹੁਣ 2600 ਰੁਪਏ ਦੀ ਆ, ਮੈਂ ਹੁਣ ਮਤਲਬ ਕਹਾਂ ਜਾ ਕੇ ਕਿ ਯਾਰ ਸ਼ਰਟ ਦੇ ਉਹਨੇ 2600 ਰੁਪਏ ਚ ਦੇਣੀ ਆ, ਤੇ ਇਹ ਸ਼ਰਟ ਤੋਲ ਕੇ ਉਹਨੇ ਇਹਦੇ ਨਾਲ ਦੀਆਂ ਕਿੰਨੀਆਂ ਦੇ ਦੇਣੀਆਂ? ਉਹ ਯਾਰ ਜੋ ਵੀ ਹੈ ਯਾਰ, ਜੋ ਵੀ ਹੈ ਯਾਰ ਇਹ ਸ਼ਰਟ ਪਾਈ ਹੋਵੇ ਬੰਦਾ ਦੂਰੋਂ ਕਹਿੰਦਾ ਕਿ ਆ ਭਾਈ ਪੰਘੂੜੇ ਨਾਲ ਲਮਕ ਕੇ ਥੱਲੇ ਆਏਗਾ। ਯਾਰ ਦੇਖੋ ਗੱਲ ਇਹ ਹੈ ਕਿ ਮੈਨੂੰ ਕੋਈ ਭਾਰ ਨਹੀਂ, ਤੁਸੀਂ 10,000 ਹੋਰ ਗੱਲਾਂ ਕਰ ਲਓ, ਮੈਂ ਠੀਕ ਲੱਗ ਰਿਹਾ, ਮੈਂ ਆਪਣੇ ਆਪ ਨੂੰ ਠੀਕ ਲੱਗ ਰਿਹਾ। ਨਹੀਂ ਠੀਕ ਲੱਗ, ਕਸੂਰ ਵਾਲੀ ਸਾਈਡ ਤੇ ਇਦਾਂ ਦੇ ਰਕਸ਼ੇ ਚੱਲਦੇ, ਸਾਡੀ ਤੁਹਾਡੀ ਮਿਹਰਬਾਨੀ, ਇਹਨੂੰ ਲਾ ਦਿਓ ਕਸਮ ਸਾਨੂੰ। 1700 ਲੇਲਿਆਂ ਦੇ ਮਾਲਕ ਇਹੋ ਜਿਹੀਆਂ ਸ਼ਰਟਾਂ ਪਾ ਕੇ ਫਿਰਦੇ। ਸਹੀ ਗੱਲ, ਕਿਹੜਾ ਲੇਲਿਆਂ ਦਾ ਮਾਲਕ ਆ ਸ਼ਰਟ ਪਾਉਂਦਾ? ਇਹ ਰੰਗ ਵਾਲਾ ਫੱਟਾ ਲੱਗਣ ਦੇ, ਤੁਸੀਂ ਤੁਹਾਡੀ ਮਿਹਰਬਾਨੀ ਬਦਲ ਲਓ। ਮੈਂ ਜੋ ਕਹਿ ਰਿਹਾ ਨਵੀਆਂ ਆ ਜਾਣਗੀਆਂ, ਮੈਂ ਲਿਆ ਕੇ ਦਊਂਗਾ ਆਪਣੇ ਉਸਤਾਦ। ਕਿੱਥੋਂ ਆਉਣਗੀਆਂ? ਘਰੋਂ ਸਾਰੀਆਂ ਨਹੀਂ ਘਰ ਕਿੱਥੋਂ ਆਉਣਗੀਆਂ? ਮੇਰੇ ਕੋਲ ਪਈਆਂ ਨਹੀਂ ਹੋਈਆਂ 87 ਸ਼ਰਟਾਂ 90 ਟਾਈਆਂ। 87 ਸ਼ਰਟਾਂ 90 ਟਾਈਆਂ ਲੋਕਾਂ ਦੇ ਹਲਕੇ ਨਿਕਲਦੇ ਤੇ ਭਾਰੇ ਨਿਕਲੇ ਵੀ ਅੱਖਾਂ ਥੱਲੇ। ਆਪਣੇ ਯਾਰ ਏਦਾਂ ਲੱਗਣ ਡਿਆ ਕਿਸੇ ਬੱਚੇ ਦਾ ਡਰੈਗ ਦਾ ਪੇਪਰ ਸੀ ਤੋਂ ਫੇਲ ਹੋ ਗਿਆ। ਉਹ ਸ਼ਰਟ ਤੁਸੀਂ ਪਾਏ ਹੋਏ ਰੰਗ ਬਰੰਗੀ, ਇੱਥੋਂ ਪੀਲੀ ਆ, ਇੱਥੋਂ ਨੀਲੀ ਆ, ਏਦਾਂ ਲੱਗਣ ਡਿਆ ਵੀ ਨੀਲ ਦਿੱਤਾ। ਉਹ ਤੇ ਤੇਰੀ ਵੀ ਆ, ਇੱਥੋਂ ਕਾਲੀ ਆ, ਇੱਥੋਂ ਚਿੱਟੀ ਆ, ਇੱਥੋਂ ਪਾੜ ਕੇ ਸੁੱਟ ਦਿਆਂਗਾ ਜੇ ਆਪਾਂ ਨੇ 2 ਲੱਖ ਬੰਦਾ ਕਹਿ ਦੇ ਵੀ ਸ਼ਰਟ ਫਰੀਦ ਨੇ ਮਾੜੀ ਪਾਈ। ਇਸ ਸ਼ਰਟ ਦਾ ਤੁਹਾਨੂੰ ਮੈਂ ਕਹਿਣ ਡਿਆ ਵਾਂ ਕਿ ਸ਼ਰਟ ਨਹੀਂ ਸਹੀ ਹੈਗੀ। ਦੇਖੋ ਮੇਰੀ ਗੱਲ ਸੁਣੋ, ਤੁਹਾਡੀ ਸਾਰਿਆਂ ਦੀ ਤਵੱਜਾ ਦਾ ਮਰਕੂਜ਼ ਬਣਿਆ ਨਾ ਮੈਂ, ਇਸ ਸ਼ਰਟ ਦਾ ਕਮਾਲ। ਸ਼ਰਟ ਤੇ ਗੱਲ ਹੋ ਰਹੀ ਨਾ, ਇਹ ਕਮਾਲ ਆ। ਆਈ ਐਮ ਹੈਪੀ। ਜੋ ਮਰਜ਼ੀ ਹੈ, ਮੈਂ ਨਹੀਂ ਉਹ ਮੰਨਣਾ ਇਸ ਸ਼ਰਟ ਨੂੰ। ਸਹੀ ਨਾ ਮੰਨ, ਤੂੰ ਨਾ ਮੰਨੇ ਤੇ ਕੀ ਆ, ਸ਼ਰਟ ਨਹੀਂ ਅੱਛੀ, ਤੂੰ ਨਾ ਮੰਨ। ਜੇ ਸ਼ਰਟ ਪਾਉਣੀ ਨਾ ਤੇ ਅੰਦਰ ਵਿਗ ਪਈ ਹਲਕੀ ਜਿਹੀ ਸੁਰਖੀ ਲਾ ਲਓ, ਸਾਡੇ ਵਿਚਕਾਰ ਬਵੋ, ਸਾਨੂੰ ਕੋ ਪਤਾ ਲੱਗੇ ਕਿ ਤੁਸੀਂ ਹੱਕ ਅਦਾ ਕੀਤਾ ਵਾ। ਓਏ ਤੇ ਉਸ ਹਿਸਾਬ ਦੀ ਹੈ। ਹਾਂ ਸਹੀ ਗੱਲ ਆ। ਚਪਲਾ ਮਾਰਦਾ ਭਾਜੀ ਮੇਰੇ ਸਾਰੇ ਸਾਹਮਣੇ ਗੱਲ ਕਰਨ ਲਈ ਹੁੰਦੀ। ਕਿਸੇ ਅੰਨੇ ਨੇ ਉਸਤਾਦ ਜੀ ਵੇਖੋ, ਆ ਪੀਲਾ ਰੰਗ ਆ, ਆ ਨੀਲਾ ਰੰਗ ਆ, ਆ ਗੁਲਾਬੀ ਰੰਗ ਆ ਥੱਲੇ ਗੁਲਾਬੀ ਰੰਗ ਆ ਪੀਲਾ ਰੰਗ ਆ। ਮੈਨੂੰ ਦੱਸੋ ਇਹ ਕਿਹੜਾ ਬੰਦਾ, ਇੱਕ ਹੁੰਦੀ ਆ ਫੈਸ਼ਨ,
ਫੈਸ਼ਨ ਪਾਗਲਪਨ ਨੂੰ ਨਹੀਂ ਕਹਿੰਦੇ ਹੈਗੇ ਪਾਗਲਪਨ ਨੂੰ ਹੀ ਫੈਸ਼ਨ ਕਹਿੰਦੇ, ਜਾਹਲਾ। ਉਹ ਨਹੀਂ ਉਸਤਾਦ ਜੀ, ਇਹ ਕੋਈ ਪਤਲ ਗੇਮ ਹੈ। ਇਹ ਸਿੱਧੀਆਂ ਲੈਣਾ ਇੱਧਰ ਕਰਨੀਆਂ ਸੀ, ਇੱਧਰ ਕਰਨੀਆਂ ਸੀ। ਇਹ ਭਲਾ ਕਾਤੋਂ ਏਦਾਂ? ਉਹ ਜਿਹਨੇ ਸੀਤੀ ਆ ਉਹ ਮਾਲਕ ਮਕਾਨ ਨੇ ਕਿਹਾ ਦੁਕਾਨ ਖਾਲੀ ਕਰ ਦੇ, ਉਹਨੇ ਕਿਹਾ ਫਟਾਫਟ ਜਿੱਥੋਂ ਯਾਰ ਫਰੀਦ ਭਾਈ ਉਹ ਅਖਬਾਰਾਂ 'ਚ ਤਸਵੀਰ ਨਹੀਂ ਸੀ ਆਂਦੀ ਰਸਤਾ ਤਲਾਸ਼ ਕਰੇ। ਸਹੀ ਗੱਲ। ਲਓ ਜੀ ਨਾਜ਼ਰੀਨ, ਤੁਸੀਂ ਦੱਸਣਾ ਵਾ ਕਿ ਇਹਦਾ ਤੁਸੀਂ ਲਾਜ਼ਮੀ ਕਮੈਂਟਸ 'ਚ ਦੱਸਣਾ ਕਿ ਮੈਂ ਸਹੀ ਕਹਿ ਰਿਹਾ ਕਿ ਨਹੀਂ, ਕਿ ਫੈਸ਼ਨ ਜਿਹੜਾ ਹੁੰਦਾ ਨਾ ਇਹ ਪਾਗਲਪਨ ਦਾ ਹੀ ਨਾਮ ਆ, ਕ੍ਰੇਜ਼ ਦਾ ਨਾਮ ਫੈਸ਼ਨ ਆ। ਮੇਰੀ ਗੱਲ ਤੁਸੀਂ ਸਹੀ ਕੀ ਕਹਿੰਦੇ ਹੋ? ਸਹੀ ਕੀ ਕਹਿੰਦੇ ਹੋ? ਦਰਜੀ ਨੂੰ ਕਹਿੰਦੇ ਅੱਛਾ ਠਹਿਰ ਜਾਓ, ਆ ਸਾਰੀ ਇੱਕੋ ਰੰਗ ਦੀ ਹੁੰਦੀ, ਸਾਰੀ ਪੀਲੀ ਹੁੰਦੀ, ਸਾਰੀ ਏਦਾਂ ਦੀ ਹੁੰਦੀ। ਨਹੀਂ ਸਰ। ਹਾਂ ਕਿੱਦਾਂ ਦੀ ਹੁੰਦੀ, ਮਤਲਬ ਕਿੱਦਾਂ ਦੀ ਹੋਣੀ ਚਾਹੀਦੀ? ਚਲੋ ਇਹ ਦੱਸੋ। ਅੱਛਾ ਕੱਪੜਾ ਘਟ ਜਾਵੇ ਇਧਰੋਂ ਉਧਰੋਂ ਪੂਰਾ ਕਰ ਲਓ, ਉਹ ਪਾਗਲਪਨ ਹੁੰਦਾ? ਉਹ ਤੇ ਸਿੱਧਾ ਬੰਦੇ ਨੂੰ ਪਤਾ ਚੱਲਦਾ ਵੀ ਕੱਪੜੇ ਘਟ ਕੇ ਉਹ ਯਾਰ ਮੇਰੀ ਗੱਲ ਸੁਣੋ, ਦਿਮਾਗ ਦਾ ਮਰੀਜ਼ ਜਦੋਂ ਸੈੱਟ ਹੋ ਜਾਂਦਾ ਨਾ ਉਦੋਂ ਇਹਨੂੰ ਇਹੋ ਜਿਹੀਆਂ ਸ਼ਰਟਾਂ ਦਿੰਦੇ ਕਿ ਇਹਦਾ ਦਿਲ ਲੱਗਾ ਰਹੇ, ਇਹ ਦਰਜੀ ਨੂੰ ਕਹਿੰਦੇ, ਖੁਸ਼ ਰਹੇਗਾ ਰੰਗ ਵੇ। ਦਰਜੀ ਨੂੰ ਕਹਿੰਦੇ ਆ ਜੇ ਸ਼ਰਟ ਸੀਣੀ ਨਾਲ ਮੈਨੂੰ ਪਰਸ ਵੀ ਬਣਾ ਦੇ। ਪਰਸ ਕੀ ਕਰਨਾ ਸੀ? ਹਾਂ ਜੀ, ਅਸੀਂ ਦੁਬਈ ਗਏ ਸੀ, ਰੰਗ ਬਰੰਗੀਆਂ ਪਾਣੀ ਚੋਂ ਲਾਈਟਾਂ ਨਿਕਲਦੀਆਂ ਸੀ, ਉਦਾਂ ਦੀ ਸ਼ਰਟ। ਓ ਯਾਰ ਮੈਨੂੰ ਪਤਾ ਕਿੱਥੋਂ ਲਈ, ਉਹ ਇੱਕ ਡਾਂਸਰ ਫੰਕਸ਼ਨ ਤੋਂ ਆਇਆ, ਉਹਨੇ ਆ ਕਰਕੇ ਖੋਲ ਕੇ ਆਪਣੀ ਮੋਟਰਸਾਈਕਲ ਦੀ ਟੈਂਕੀ 'ਚ ਤੁੰਨੀ ਗਿਆ। ਉਹ ਪਰਾਂ ਨੂੰ ਗਿਆ, ਭਾਈ ਨੇ ਉੱਥੋਂ ਕੱਢੀ ਜ਼ੇਬੇ ਤਨ ਕੀਤੀ। ਸਾਜੀ ਚੇਜ਼ਅਪ 'ਚ ਇੱਕ ਬੰਦਾ ਉਹ ਕੱਪੜੇ ਪਾ ਕੇ ਬੱਚੇ ਨਹੀਂ ਖਿਡਾਉਂਦਾ ਐ ਕਰਕੇ, ਉਹ ਪਾਉਂਦਾ। ਮੀਰੀ ਵਰਦੀ ਉਹ ਘਰ ਤੁਹਾਡੀ ਮਿਹਰਬਾਨੀ ਆ। ਜੇ ਤੁਹਾਡੇ ਕੋਲ ਨਹੀਂ ਸ਼ਰਟ ਹੈ, ਯਕੀਨ ਕਰੋ ਤੁਸੀਂ। ਓਏ ਅੱਲਾ ਦੇ ਬੰਦੇ, ਕੋਈ ਪੁਰਾਣੀ ਹੋਵੇ, ਕੋਈ ਜ਼ੰਗ ਲੱਗਾ ਹੋਵੇ, ਪਾਰਟੀ ਹੋਵੇ, ਤੇ ਤੁਸੀਂ ਆ ਗੱਲ ਕਰੋ ਕਿ ਜੇ ਤੁਹਾਡੇ ਕੋਲ ਨਹੀਂ ਸ਼ਰਟ ਹੈਗੀ ਤੇ ਮੈਂ ਦੇ ਦੇਣ। ਉਹ ਨਵੀਂ ਸ਼ਰਟ ਆ ਬੇਟੇ, ਆਨਲਾਈਨ ਮੰਗਵਾਈ ਐ, ਇਦਾਂ ਦੀਆਂ 8 ਆ ਜਾਂਦੀਆਂ ਜਿੰਨੇ ਦੀਆਂ ਕੱਲੀ ਇਹ ਫੈਸ਼ਨ ਦੇ ਪੈਸੇ ਲੱਭ ਕੇ ਮੈਂ 2 ਘੰਟੇ ਲੱਭ ਇਦਾਂ ਦੀਆਂ ਆ ਰਹੀਆਂ ਸੀ ਸਾਰੀਆਂ। ਮੈਂ ਡਿਫਰੈਂਟ ਲੱਭ ਰਿਹਾ ਸੀ ਕੁਛ। ਲਓ ਜੀ ਮੇਰੇ ਭੈਣ ਭਰਾ ਜਿੰਨੇ ਵੇਖਣ ਦੇ, ਇਹਨਾਂ ਨੂੰ ਕਹਿ ਦਿਓ ਕਿ ਬਹੁਤ ਅੱਛੀ ਸ਼ਰਟ ਪਾਈ, ਬਸ ਹੁਣ ਜੀ ਮੈਂ ਇੱਕ ਹੋਰ ਪਾਵਾਂਗਾ ਸ਼ਰਟ 3-4 ਦਿਨ ਤੱਕ। ਉਹ ਕੱਪੜਾ ਹੋਰ ਆ, ਹੈ ਉਹ ਵੀ ਇਸ ਤਰ੍ਹਾਂ ਦੀ, ਇਧਰੋਂ ਹੋਰ। ਉਹ ਵੀ ਨਾ ਮੈਂ 3-4 दिन तक पाऊंगा। तुसी दसना मेनू को कैसी शर्ट। भाईजान तुसी डिफरेंट होंदे हो, सबसे अलग लगते हैं आप किसी वजह से, ठीक है ना। बड़े बड़े मैं बंदे देखे ने कि उन्होंने शॉपिंग नहीं करनी आती, पैसा बर्बाद कर देंदे ने, शॉपिंग नहीं करनी आती। ते बड़े बड़े मैं ऐसे बंदे वेखे ने रेडी दे विचों 30 रुपए की जर्सी या शर्ट कटदे ने, सारा महला पुछदा यार कित्थों लई। शॉपिंग वास्ते पैसे की नहीं जरूरत, पैसा ज्यादा घट नहीं, शॉपिंग सेंस का दूसरा नाम है। क्यों लोग इधर देख ਜਿਹੜੇ ਬਹੁਤ ਸਾਰੇ ਐਸੇ ਚੈਨਲਸ ਦੇ ਵਿੱਚ ਜਿਹੜੇ ਡਿਜ਼ਾਈਨਰ ਹੁੰਦੇ ਨੇ ਜਿਹਨੂੰ ਕਹਿੰਦੇ ਨੇ ਆ ਫੈਸ਼ਨ ਡਿਜ਼ਾਈਨਰ, ਉਹ ਕੀ ਕਰਦੇ ਫੈਸ਼ਨ ਡਿਜ਼ਾਈਨਰ? ਕਿਉਂ ਉਹਨਾਂ ਦਾ ਦੁਨੀਆ ਤੇ ਨਾਂ ਹੁੰਦਾ? ਕਿਉਂ ਉਹਨਾਂ ਦੀ ਉਹ 20-30 ਲੱਖ ਰੁਪਏ ਮਹੀਨੇ ਦਾ ਕਮਾਉਂਦੇ ਨੇ ਫੈਸ਼ਨ ਡਿਜ਼ਾਈਨਰ? ਉਹਨੇ ਤੂੰ ਉਹਦੇ ਕੋਲ ਜਾਣਾ, ਅਸੀਂ 5 ਉਹਨਾਂ ਕੋਲ ਚਲੇ ਜਾਣੇ, ਉਹਨੇ 5 ਨੂੰ ਦੱਸਣਾ ਕਿ ਤੈਨੂੰ ਇਹ ਕਲਰ, ਇਹ ਡਿਜ਼ਾਈਨ, ਇਹ ਸੂਟ ਕਰੇਗਾ, ਤੈਨੂੰ ਇਹ ਕਰੇਗਾ, ਤੈਨੂੰ ਇਹ। ਉਸ ਚੀਜ਼ ਦੇ ਲੱਖਾਂ ਰੁਪਏ ਕਮਾਉਂਦੇ ਨੇ। ਪਾਗਲ ਨੇ ਉਹ ਜਿਹੜਾ ਉਹਨਾਂ ਕੋਲ ਬੰਦਾ ਜਾਂਦਾ ਫੈਸ਼ਨ ਡਿਜ਼ਾਈਨ, ਉਹ ਆਪ ਨਹੀਂ ਜਾ ਕੇ ਉੱਥੋਂ ਪਸੰਦ ਕਰਕੇ ਆਪਣੀ ਪਸੰਦ ਦਾ ਲੈ ਸਕਦਾ। ਕਈ ਵਾਰੀ ਇਸ ਤਰ੍ਹਾਂ ਹੋਇਆ ਕਿ ਮੈਂ ਇੱਕ ਸ਼ਰਟ ਲਈ ਆ, ਮੈਂ ਪਾਈ ਆ, ਮੈਨੂੰ ਨਹੀਂ ਸੋਹਣੀ ਲੱਗੀ, ਮੈਂ ਲਾ ਦਿੰਦਾ, ਜਾਂ ਲੋਕ ਮੈਂ ਆਪਣੀ ਲੋਕ ਬੜੀ ਪਸੰਦ ਦੀ ਲੈ। ਫੈਸ਼ਨ ਫੀਲਿੰਗ ਦਾ ਦੂਸਰਾ ਨਾਮ ਆ ਫੈਸ਼ਨ। ਸਰ ਜੀ ਸੋਚ ਬਰੀਕ, ਤੁਹਾਡੀ ਪਸੰਦ ਦੇ ਕੱਪੜੇ ਤੁਸੀਂ ਆਪਣੀ ਤੇ ਪਾਉਂਦੇ ਹੋ ਨਾ, ਉਹ ਤੁਹਾਡੀ ਸ਼ਖਸੀਅਤ ਜ਼ਾਹਿਰ ਕਰਦਾ ਕਿ ਬੰਦੇ ਦੀ ਨੇਚਰ ਕਿੱਦਾਂ ਦੀ, ਇਹਦੀ ਤਬੀਅਤ ਕਿੱਦਾਂ ਦੀ ਹੋਏਗੀ। 1 ਮਿੰਟ, ਹਾਂ, ਤੇ ਇਹ ਸ਼ਰਟ ਪਾ ਕੇ ਤੁਹਾਡੀ ਤਬੀਅਤ ਦਾ ਨਹੀਂ ਸਾਨੂੰ ਸਮਝ ਆਉਣ ਡਈ ਕਿ ਤੁਸੀਂ ਕਿਤੇ ਬਾਹਰ ਨਹਿਰ ਤੇ ਖਲੋਣ ਵਾਲੇ ਲੱਗਣ ਡੇ। ਤੇ ਨਹਿਰ ਤੇ ਖਲੋਣਾ ਕੀ ਬੁਰੀ ਗੱਲ? ਉਹ ਜਿਹੜੇ ਖਲੋਂਦੇ ਉਹਨਾਂ ਨੂੰ ਪੁੱਛੋ ਜੀ। ਨਹਿਰ ਤੇ ਮੈਂ ਪਰਸੋਂ ਤੇਰੇ ਬੂਵੀ ਖਲੋਤੇ ਵੇਖੇ, ਉਹ ਰਕਸ਼ਾ ਲਿਆ ਉਹਨਾਂ ਨੇ ਤੇ ਚਲੇ ਗਏ। ਨਹਿਰ ਤੇ ਖਲੋਣਾ ਕੀ ਬੁਰੀ? ਨਹਿਰ ਕੀ ਗੱਲ ਆ ਨਹਿਰ ਤੇ ਖਲੋਣਾ? ਨਹਿਰ ਤੇ ਖਲੋਣ ਦਾ ਮੈਂ ਸਟੇਜ ਮੈਂ ਸੁਣੀ ਸੀ। ਚਲੋ ਲੇਕਿਨ ਉਸਤਾਦ ਜੀ ਤੂੰ ਅੱਛਾ ਆ ਨਹਿਰ ਤੇ ਰਹਿੰਦਾ ਵਾ, ਖਲੋਣ ਦੀ ਗੱਲ ਕਰਦਾ? ਇਹਦੀ ਜੰਪਲ ਨਹਿਰ ਤੇ ਹੋਈ ਆ, ਤੇ ਮੋਟਾ ਵੀ ਤੇ ਕਿੱਡਾ। ਉਸਤਾਦ ਜੀ ਗੱਲ ਸੁਣੋ, ਇਸ ਤੋਂ ਇਲਾਵਾ ਹਟ ਕੇ ਮੈਂ ਤੁਹਾਨੂੰ ਸਹੀ ਗੱਲ ਦੱਸਾਂ, ਇਹ ਜਿਹੜੀ ਤੁਸੀਂ ਕਹੀ ਨਾ ਤਬੀਅਤ ਬੰਦੇ ਦੀ ਹੋ ਜਾਂਦੀ, ਇਹ ਸ਼ਰਟ ਪਾਉਣ ਤੋਂ ਬਾਅਦ ਬੰਦਾ ਇੰਜ ਕਰਕੇ ਮੈਂ ਕੀਤਾ ਉਦੋਂ ਦਾ ਨਹੀਂ ਨਾ, ਮੈਂ ਇਹ ਉਸ ਚੱਕਰ 'ਚ ਨਹੀਂ ਪਾਈ, ਮੈਂ ਐਜ਼ ਅ ਫੈਸ਼ਨ ਡਿਫਰੈਂਟ ਹੋਣ ਵਾਸਤੇ ਯਾਰ ਨਹੀਂ ਸਹੀ ਲੱਗੂ, ਮੈਂ ਅਗਲੀ ਵਾਰੀ ਨਾ ਪਾਉਂਗਾ। ਬੰਦਾ ਮੈਂ ਭੌਂਕਦਾ ਪਿਆ ਵਾਂ ਕਿ ਕੱਲ ਨਵੀਆਂ ਤੁਹਾਨੂੰ ਆ ਜਾਣਗੀਆਂ, ਮੈਂ ਘਰੋਂ ਲਿਆ ਕੇ ਦਾਂਗਾ। ਬੰਦਾ ਮੰਜੀ ਦੀਆਂ ਪੈਂਦਾਂ 'ਚ 2 ਘੰਟੇ ਸੌਵੇਂ ਨਾ ਤੇ ਉੱਠ ਕੇ ਤੇ ਇਦਾਂ ਦੇ ਲੱਕ 'ਚ ਨਿਸ਼ਾਨ ਬਣਦੇ ਆ ਕਸਮ ਜਿੱਦਾਂ ਦੀ। ਅੱਛਾ ਮੇਰੇ ਐਸਰੁਕ ਬਣੇ, ਤੇਰੇ ਐਸਰੁਕ ਬਣੇ, ਕੀ ਫਰਕ ਆ? ਨਹੀਂ ਨਾ, ਇਹੀ ਤਾਂ ਮਸਲਾ ਵਾ। ਤੁਸੀਂ ਇਸ ਕਲਰ ਜਿਹੜੇ ਕਲਰ ਸਕੀਮ ਹੁੰਦੀ, ਤੁਸੀਂ ਕਹਿੰਦੇ ਫੈਸ਼ਨ, ਤੁਸੀਂ ਕਹਿੰਦੇ ਫੈਸ਼ਨ ਡਿਜ਼ਾਈਨਰ, ਇਹ ਫੈਸ਼ਨ ਨਹੀਂ, ਕਿਸੇ ਰਾਸ਼ਨ ਡਿਜ਼ਾਈਨਰ ਨੇ ਤੁਹਾਨੂੰ ਭੇਜੀ ਆ, ਇਹ ਰਾਸ਼ਨ 'ਚ ਆਈ ਆ। ਅੱਗੇ ਡਿਜ਼ਾਈਨ ਦੇਖ ਰਿਹਾ ਇਹਦੇ ਆ ਬਣਿਆ ਜਿਹੜਾ, ਗੌਰ ਕਰ। ਹੁਣੇ ਮੈਂ ਤੈਨੂੰ ਇੱਕ ਮਿਸਾਲ ਦੇਣੀ, ਤੂੰ ਕਹਿਣਾ ਵਾਕਈ ਆ। ਦੇਖ ਰਿਹਾ ਅੱਗੇ ਜਿਹੜਾ ਇਹਦੇ ਸ਼ਰਟ ਬਣਿਆ, ਇਹ ਉਦੋਂ ਬਣਦਾ ਸੀ ਜਦੋਂ ਯਾਦ ਆ ਇੱਕ ਧਾਗੇ ਨੂੰ ਭਰ ਕੇ ਇੰਜ ਕਰਕੇ ਦੇ ਵਿੱਚੋਂ ਇੰਜ ਕਰਕੇ ਤੇ ਇੰਜ ਕਰਕੇ ਤੇ ਇੰਜ ਕਰੀਦਾ ਸੀ। ਆਹ ਚੈੱਕ ਕਰ, ਸਹੀ ਗੱਲ। ਉਹ ਮੰਜੀ ਬਣ ਗਈ, ਫਿਰ ਇੰਜ ਕਰਕੇ ਮਛਲੀ ਬਣ ਗਈ, ਯਾਦ ਆ? ਆ ਦੇਖ ਆ ਜਿਹੜਾ ਪਹਿਲੇ ਮੰਜੀ ਨਹੀਂ ਬਣਦੀ,
ਉਹ ਆ ਹੁੰਦੀ ਨਹੀਂ ਤੂੰ ਵੀ ਇਹ ਤੇ ਉਹਦੀ ਕ੍ਰੀਏਟਿਵਿਟੀ ਲੇਕਿਨ ਹੈ ਨਾ, ਹੈ ਕ੍ਰੀਏਟਿਵਿਟੀ ਇਹ ਢੇਠੀ ਆ ਬਸੰਤ ਤੇ ਇਹੋ ਜਿਹਾ ਗੁੱਡਾ ਜਿਹੜਾ ਬੱਚੇ ਵੀ ਨਹੀਂ ਖੜਦੇ ਕਸਮ ਜਿੱਦਾਂ ਦੀ ਤੁਹਾਡੀ ਸ਼ਰਟ ਸਿੰਪਲ ਲਾਇਆ ਹੁੰਦਾ ਉਹਨਾਂ ਨੇ ਇੱਕ ਸੱਤ ਰੰਗੀ। ਯਾਰ ਇਹਦੀ ਵੀ ਸੁਣ। ਹਾਂਜੀ ਤੁਸੀਂ ਭਾਈ ਕੁਝ ਕਹਿਣ ਲੱਗੇ ਸੀ। ਠੀਕ ਹੈ ਜੀ। ਉਸਤਾਦ ਜੀ ਮੈਂ ਨਹੀਂ ਕੁਝ ਵੀ ਕਹਿਣਾ ਤੁਹਾਨੂੰ, ਮੈਂ ਸਿਰਫ ਇੰਨਾ ਕਹਿ ਰਿਹਾ ਵਾਂ ਕਿ ਤੁੱਕਲ ਵੇਖੀ ਕਦੇ? ਤੇਰੀ ਇਹ ਤੁੱਕਲ ਨਹੀਂ ਸੀ ਬਣਦੀ ਗੱਲ ਕਰਨ ਦੀ। ਅੱਛਾ ਤੁੱਕਲ ਦੇ ਵਿੱਚ ਚੋਰ। ਬਸ ਮੈਂ ਨਹੀਂ ਕੁਝ ਸੋਹਣੀ ਨਹੀਂ ਕਹਿ ਲਾ ਯਾਰ ਇਹੀ ਕਹਿਣਾ ਨਾ, ਉਹਦੇ ਥੱਲੇ ਇਹੋ ਜੀ ਪੂਛਲ ਲੱਗੀ ਹੁੰਦੀ, ਇਹੀ ਕਹਿਣਾ ਨਾ। ਸਹੀ ਗੱਲ। ਯਾਰ ਗੱਠੜੀ ਤੋਂ ਆਖਰੀ ਪੀਸ ਜਿਹੜਾ ਹੁੰਦਾ ਉਹ ਇਦਾਂ ਦਾ ਹੁੰਦਾ ਵਾ। ਮੈਨੂੰ ਪਤਾ ਵਾ, ਮੈਂ ਸ਼ਰਟਾਂ ਮੈਂ ਜਿੰਨੀਆਂ ਸ਼ਰਟਾਂ ਲਈਆਂ ਦਾਣੇ 'ਚ, ਤੇਰੀ ਦੁਆ ਚਾਹੀਦੀ ਅਲਹਮਦੁਲਿਲਾ, ਮੈਂ ਪਾਈ ਹਮੇਸ਼ਾ ਬ੍ਰਾਂਡ ਦੀ ਚੀਜ਼ ਆ। ਠੀਕ ਹੈ, ਆ ਮੈਨੂੰ ਸ਼ਰਟ ਦਾ ਪਤਾ ਵਾ ਇਹ ਸ਼ਰਟ ਨਹੀਂ ਹੈਗੀ, ਇਹ ਕਿਤੇ ਰੰਗ ਦਿੱਤਾ ਵਾ ਇਹਨਾਂ ਨੇ, ਉਹ ਨੀਲਾ ਰੰਗ ਸੀ ਉਹ ਸਹੀ ਨਹੀਂ ਦਿੱਤਿਆ। ਠੀਕ ਆ, ਉਹਦੀ ਚਿੱਟੀ ਰਹਿ ਗਈ, ਕਿ ਪੀਲੀ ਅੱਗੀ ਦਲਾਲ। ਨਹੀਂ ਯਾਰ ਉਹ ਨੰਬਰ ਪਲੇਟਾਂ ਵਾਲਿਆਂ ਕੋ ਜਾਓ ਨਾ, ਉਹਨਾਂ ਦੀ ਦੁਕਾਨ ਤੇ ਬਾਹਰ ਇਦਾਂ ਦੇ ਸਪੀਕਰਾਂ ਦੇ ਟੋਟੇ ਲਿਖੇ ਸਹੀ ਗੱਲ ਯਾਰ ਮੈਂ ਤੁਹਾਨੂੰ ਦੱਸਦਾ ਯਾਰ, ਇਦਾਂ ਦੇ ਹੁੰਦੇ ਆ ਬੰਦੇ, ਉਹ ਜਾਂਦੇ ਸ਼ਰਟ ਆਪਣੇ ਵੱਲੋਂ ਬੜੀ ਲੈ ਕੇ ਆਉਂਦੇ ਆ ਈਦ ਊਦ ਵਾਸਤੇ, 14 ਅਗਸਤ ਵਾਸਤੇ, ਉਹ ਸਾਰਾ ਦਿਨ ਫਿਰ ਯਾਰ ਸੱਜਣ ਇਹੀ ਓਏ ਤੈਨੂੰ ਕੀ ਸੁਝਿਆ, ਇਹ ਕੀ ਲੈ ਲੇਗੀ? 21 ਇੰਚ ਦਾ ਟੈਲੀਵਿਜ਼ਨ ਨਹੀਂ ਜਿਹੜਾ ਹੁੰਦਾ ਜੀ ਐਂਟੀਨਾ ਜਦੋਂ ਹਿਲਾਈਏ ਨਾ ਵੀ ਜੋ ਇੰਜ ਦੀ ਲਾਜ਼ਮੀ ਬਣਦੀ ਜੇ ਸਕਰੀਨ ਇੰਜ ਦੀ ਬਣਦੀ। ਯੂ ਆਰ ਰਾਈਟ ਯਾਰ। ਅਸੀਂ ਤੁਹਾਡੀ ਵੇਖੋ, ਅਸੀਂ ਚਾਹੁੰਦੇ ਲੋਕ ਤੁਹਾਨੂੰ ਪਿਆਰ ਕਰਦੇ ਨੇ, ਏਦਾਂ ਲੋਕ ਬਦਜ਼ਨ ਹੋ ਜਾਣਗੇ ਬੱਚਿਆਂ ਦੀ ਜਮੈਟਰੀ। ਬਦਜ਼ਨ ਹੋ ਕੀ ਹੋ ਜਾਣਾ, ਅੱਲਾ ਮਾਫੀ ਦੇਵੇ। ਬਦਜ਼ਨ ਕੀ ਹੋ ਜਾਣਗੇ ਇੱਥੇ ਕਿ www. ਲਿਖਿਆ ਕੁਛ ਨਹੀਂ ਐਦਾਂ ਦੀ ਸ਼ਰਟ ਬੱਚਿਆਂ ਦੀ ਜਮੈਟਰੀ ਲੱਗਣ ਦੇ, ਮੈਂ ਕਹਿਣਾ ਨਾ ਪਾਓ। ਸਹੀ ਗੱਲ। ਕੀ ਹੋ ਗਿਆ ਤੁਹਾਨੂੰ? ਇਹ ਖੁਸ਼ੀ ਦੀ ਅਲਾਮਤ ਇੰਜ ਦੀ ਸ਼ਰਟ ਪਾ ਕੇ ਬੰਦਾ ਬਾਹਰ ਨਿਕਲੇ ਨਾ ਤੇ ਬੱਚੇ ਕਹਿੰਦੇ ਨੇ ਉਹ ਭਾਈ ਜੀ ਨੇ ਅੱਜ ਫੇਰ ਉੱਚੀ ਡੈਕ ਲਾਣਾ ਜੀ। ਸਹੀ ਗੱਲ ਮੈਂ ਕਹਿ ਰਿਹਾ। ਸਹੀ ਗੱਲ ਹੈ, ਸਹੀ। ਨਾਲੇ ਇਹ ਸ਼ਰਟ ਧੋਣੀ ਤੇ ਨਹੀਂ ਪੈਂਦੀ, ਇਹ ਉਹ ਬੁਰਸ਼ ਦੇ ਨਾਲ ਉਹਨਾਂ ਪੀਸ ਫੜ ਕੇ ਸਾਫ਼ ਕਰਨਾ ਪੈਂਦਾ ਬਾਅਦ ਚ। ਸਹੀ। ਅੱਛਾ ਯਾਰ ਮੈਂ ਸ਼ਰਟ ਪਾਈ ਆ, ਮਤਲਬ ਮੈਂ ਪਾਉਣੀ ਆ, ਮੈਂ ਪੈਸੇ ਖਰਚੇ ਨੇ, ਪਰ ਨਹੀਂ ਅੱਛੀ ਲੱਗੀ, ਓਕੇ ਨਾ, ਨੋ ਪ੍ਰੋਬਲਮ। ਤੂੰ ਮੈਨੂੰ ਇਹ ਕਿਉਂ ਕਹਿ ਰਿਹਾ ਕਿ ਲਾ ਦਿਓ? ਓ ਯਾਰ ਕਿਉਂ ਮੈਂ ਤੁਹਾਡੇ ਕਹਿੰਦੇ ਪਾਉਣੇ? ਮੈਂ ਇਹ ਕਹਿਣਾ ਜੇ ਇਹ ਪਾਉਣੀ ਹੈ ਨਾ ਤੇ ਹਲਕਾ ਜਿਹਾ ਮਸਕਾਰਾ ਲਾਓ ਇੱਥੇ। ਮੈਂ ਕਿ ਗਲਤ ਕਹਿਣ ਡਿਆ? ਓ ਯਾਰ ਤੇਰਾ ਦਿਮਾਗ ਠੀਕ ਆ, ਮਸਕਾਰਾ ਲਾਓ, ਸੁਰਖੀ ਦਾ ਕਹਿ ਦੇ। ਚਲੋ ਸੁਣੋ, ਇਹੋ ਜਿਹੀਆਂ ਸ਼ਰਟਾਂ ਪਾਉਣ ਵਾਲਿਆਂ ਦਾ ਮਹੱਲੇ 'ਚ ਨਾਮ ਹੁੰਦਾ ਵਾ ਕੱਲਾ ਬਿੱਲੂ। ਇਹ ਜੇ ਬੰਦਾ ਸ਼ਰਟ ਪਾ ਕੇ ਜਾਣ ਡਿਆ ਹੋਵੇ ਨਾ ਤੇ ਐਵੇਂ ਬੰਦਾ ਕੋਲੋਂ ਦੇ ਲੰਘਦਾ, ਮੇਰੇ ਭਰਾ ਦਾ ਵਿਆਹ ਵਾ, ਤੁਸੀਂ ਡਾਂਸ ਕਰ ਲੋਗੇ। ਇੱਕ ਬੰਦਾ ਤੁਰਿਆ ਜਾ ਰਿਹਾ ਕੋਠੀ ਦੇ ਅੱਗੋਂ, ਤੇ ਇੱਕ ਬੰਦਾ ਇਹਨਾਂ ਹੱਥ ਕਰ ਕਰਕੇ ਰੰਗ ਦੇ ਠੇਕੇਦਾਰ ਨੂੰ ਕਹਿੰਦਾ ਫਰੰਟ ਤੋਂ ਇਦਾਂ ਦਾ ਕਰਦੀ। ਬਕਵਾਸ ਆ ਯਾਰ। ਦੂਰੋਂ ਸੈਰੀ ਦੀ ਦੁਕਾਨ ਦੇਖੋ ਨਾ, ਏਦਾਂ ਉਹਨਾਂ ਨੇ ਲੜੀਆਂ ਟੰਗੀਆਂ ਹਰੀ ਪੀਲੀ ਲਾ। ਯਾਰ ਗੱਲ ਇਹ ਹੈ ਫਰੀਦ, ਮੈਂ ਅੱਗੇ ਵੀ ਉਹੀ ਗੱਲ ਕੀਤੀ ਹੈ ਯਾਰ, ਫੈਸ਼ਨ ਤੁਸੀਂ ਅਕਲੋ ਸਮਝੋ ਬਾਹਰ ਆ, ਜਿਸ ਮਹੱਲੇ 'ਚ ਤੁਸੀਂ ਰਹਿੰਦੇ ਹੋ ਨਾ, ਯਕੀਨ ਕਰੋ ਉੱਥੇ ਫੈਸ਼ਨ ਲਫ਼ਜ਼ ਅਜੀਬ ਸਮਝਦੇ ਗਿਆ ਹੈ ਕਿ ਇਹ ਕਿਸ ਚੀਜ਼ ਦਾ ਨਾਮ ਆ। ਤੁਸੀਂ ਤਾਂ ਚੰਨ ਦੇ ਹੁਣ ਜੇ ਪਲਾਟ ਲਿਆ ਨਾ, ਪਿਓ ਦੇ ਕੱਪੜੇ 'ਚੋਂ ਕੱਪੜਾ ਬਚਿਆ ਤੇ ਨਿੱਕੇ ਮੁੰਡੇ ਨੇ ਸੀ ਲਿਆ, ਮਾਂ ਦਾ ਦੁਪੱਟਾ ਪੁਰਾਣਾ ਹੋਇਆ ਤੇ ਜਿੱਥੇ ਮੋਰੀ ਆ ਉੱਥੋਂ ਕੱਟ ਕੇ ਨਿੱਕੀ ਕੁੜੀ ਦਾ ਫਰਾਕ ਬਣਾ ਲਿਆ। ਅੱਛਾ ਮੇਰੀ ਗੱਲ ਸੁਣ, ਠਹਿਰ ਜਾ ਕੇ ਮਿੰਟਾਂ, ਮੈਂ ਹੁਣ ਤੈਨੂੰ ਹਕੀਕਤ ਦੱਸਣ ਲੱਗਾ, ਤੇਰੇ ਘਰਾਂ 'ਚ ਨਾ ਏਦਾਂ ਵੇ ਜੋ ਕੇ ਦੇਣਾ, ਸਮਝ ਆਈ ਆ? ਮਾਂ ਦਾ ਕੱਪੜਾ ਬਣਿਆ, ਨਿੱਕੀ ਦਾ ਫਰਾਕ ਬਣ ਗਿਆ, ਤੁਸੀਂ ਤੇ ਜ਼ਾਇਆ ਹੀ ਨਹੀਂ ਕਰਦੇ ਕੱਪੜਾ। ਯਕੀਨ ਕਰ, ਪਿਓ ਦਾ ਸੂਟ, ਪਿਓ ਨੇ ਨਵਾਂ ਸੂਟ ਬਣਾਇਆ, ਉਹਦੀਆਂ ਕਾਂਤਰਾਂ ਜਿਹੜੀਆਂ ਵਾ ਉਹਨੂੰ ਵੀ ਕਿਤੇ ਨਾ ਕਿਤੇ ਇਕੱਠਾ ਕਰਕੇ ਜੋੜ ਕੇ ਭਾਂਡੇ ਧੋਣ ਲਈ ਰੱਖ ਲੈਣਾ, ਠੀਕ ਆ? ਉਸ ਤੋਂ ਬਾਅਦ ਪਿਓ ਦਾ ਸੂਟ ਪੁਰਾਣਾ ਹੋਇਆ, ਉਹਨੂੰ ਛੋਟਾ ਕਰਾ ਕੇ ਨਿੱਕੇ ਮੁੰਡੇ ਨੂੰ ਦੇ ਦੇਣਾ, ਉੱਥੋਂ ਪੁਰਾਣਾ ਆਇਆ ਤੇ ਛੋਟਾ ਕਰਾ ਕੇ ਹੋਰ ਨਿੱਕੇ ਨੂੰ ਦੇ ਦੇਣਾ, ਫਿਰ ਉਹਨੂੰ ਕੱਟ ਕੇ ਉਹਦੀ ਝਾੜਨੀ ਬਣਾ ਲੈਣੀ, ਝਾੜਨੀ ਤੋਂ ਬਾਅਦ ਉਹਨੂੰ ਪੂੰਝੇ ਆਸੇ ਰੱਖ ਲੈਣਾ। ਤੁਸੀਂ ਤੇ ਇੱਕ ਸੂਟ ਅੱਲਾ ਮਾਫੀ ਦੇਵੇ ਇਦਾਂ ਇਸਤੇਮਾਲ ਕਰਦੇ ਆ, ਉਹ ਨਲਕੀ ਲਈ ਨਹੀਂ ਇੰਨਾ ਕੁ ਕੱਪੜਾ ਲੈਂਦੇ, ਉਹ ਵੀ ਨਹੀਂ ਜ਼ਾਇਆ ਹੋਣ ਦਿੰਦੇ। ਫਿਰ ਐਂਡ ਤੇ ਭਾਂਡੇ ਵਾਲਿਆਂ ਨੂੰ ਦੇ ਕੇ ਫਿਰ 6 ਪਿਆਲੀਆਂ ਲੈ ਲੈਂਦੇ ਹੋ। ਅੱਲਾ ਮਾਫੀ ਦੇਵੇ ਫਿੱਟੇ ਮੂੰਹ, ਇੱਕ ਸੂਟ ਦੀ ਜਾਨ ਨਹੀਂ ਛੱਡਦੇ, ਅੱਲਾ ਮਾਫੀ ਦੇਵੇ। ਮੈਨੂੰ ਇਸ ਸ਼ਰਟ ਦਾ ਸਿਰਫ ਦੱਸ ਦਿਓ ਫੈਸ਼ਨ, ਮੈਂ ਤੁਹਾਨੂੰ ਵਿਖਾ ਦਿੰਦਾ ਵਾ ਚੰਗਿਆਂ ਘਰਾਂ 'ਚ ਵਾਸ਼ਰੂਮਾਂ 'ਚ ਟਾਇਲ ਇਦਾਂ ਦੀ ਲੱਗੀ ਹੁੰਦੀ ਹੈ, ਨਹੀਂ ਲੱਗੀ ਹੁੰਦੀ। ਤੁਸੀਂ 6 ਆਦਮੀ ਹੋ, ਤੁਸੀਂ ਉੱਥੋਂ ਕੱਪੜਾ ਕੁਛ ਚੁੱਕਿਆ, ਉੱਥੋਂ ਕੁਛ ਚੁੱਕਿਆ, ਤੁਸੀਂ ਆਪਣੀ ਸ਼ਰਟ ਬਣਾ ਲਈ। ਇਹ ਤਿੰਨਾਂ ਭਰਾਵਾਂ ਦੀ ਸ਼ਰਟ ਸੀ, ਇਹਨਾਂ ਇਕੱਲੇ ਨੇ ਸਵਾਈ ਆ, ਤੁਹਾਨੂੰ ਪਤਾ ਵਾ? ਉਹ ਨਹੀਂ ਯਾਰ, 3 ਰੰਗ ਦੀਆਂ ਸ਼ਰਟਾਂ ਸੀ, ਲੈਦਾ ਤਿੰਨੇ ਪੁਰਾਣੀਆਂ ਹੋ ਗਈਆਂ। ਉਸਤਾਦ ਨੇ ਦਰਜੀ ਨੂੰ ਕਿਹਾ ਜਿੱਥੋਂ ਸਹੀ ਹੈ ਨਾ ਉਹ ਕੱਟ ਕੇ ਜੋੜ ਕੇ ਇੱਕ ਬਣਾ ਦੇ, ਇੰਜ ਕਹਿ। ਲੈਦਾ ਕੱਪੜਾ ਇਹਨਾਂ 2-2 ਮੀਟਰ ਲਿਆਂਦਾ ਸੀ, ਲੜ ਪਏ ਆਪਸ ਦੇ ਵਿੱਚ। ਇਹਨੇ ਕਿਹਾ ਮੈਂ ਕਿਸੇ ਦਾ ਵੀ ਨਹੀਂ ਰਹਿਣ ਦੇਣਾ, ਇਹਨੇ ਇਕੱਠੀ ਕਰਕੇ ਇੱਕ ਬਣਾ ਲਈ। ਫਰੀਦ ਤੇਰੇ ਘਰ 'ਚ ਨਾ, ਤੇਰਾ ਸੂਟ ਪੁਰਾਣਾ ਹੁੰਦਾ ਨਾ ਤੇ ਤੇਰੀ ਬੁੜੀ ਨਿੱਕੇ ਮੁੰਡੇ ਦੀਆਂ ਨਿੱਕਰਾਂ ਬਣਾ ਦਿੰਦੀ। ਅੱਛਾ ਜੀ, ਠੀਕ ਆ? ਔਰ ਵਾਹਦ ਨਿੱਕਰ ਹੁੰਦੀ ਆ, ਕਿਉਂਕਿ ਉਹਨੂੰ ਨਹੀਂ ਨਾ ਪਤਾ ਲੋਕਾਂ ਨੂੰ ਵੀ ਇਹ ਕਿੱਥੋਂ ਆਇਆ ਸੂਟ।
ਠੀਕ ਆ, ਉਹ ਨਿੱਕਰ ਹੁੰਦੀ ਆ ਨਾਲ, ਇੱਥੇ ਸਾਈਡ ਵਾਲੀ ਤੇਰੀ ਆ ਜਿਹੜੀ ਜੇਬ ਵੀ ਇੱਥੇ ਆਈ ਹੁੰਦੀ ਨਾਲ ਨਿੱਕਰ ਦੇ ਉੱਤੇ ਹੀ। ਤੇ ਤੁਹਾਡੇ ਸੂਟ ਸਮਝ ਆਈ? ਤੁਹਾਡੇ ਸੂਟ ਤੇ ਨਮਾਨ ਜਾਜ਼ ਪਾਉਂਦਾ ਨਾ, ਹਨਾ? ਉਹ ਯਾਰ ਜੋ ਵੀ ਉਸਤਾਦ ਜੀ ਇਹਦੇ ਬੁੱਢੀ ਨੇ ਇਹਦੇ ਸੂਟ ਦੀ ਨਿੱਕੇ ਮੁੰਡੇ ਨੂੰ ਨਾ ਨਿੱਕਰ ਬਣਾ ਕੇ ਦਿੱਤੀ ਤੇ ਉਹਨੇ ਨਿੱਕਰ ਪਾਈ ਆ ਤੇ ਇੱਥੇ ਕਾਲਰ ਵੀ ਲੱਗੀ ਉਹਦੀ, ਕਿਉਂਕਿ ਉਹੀ ਸੀ ਨਾ, ਉਹ ਕਾਲਰ ਵੀ ਇੱਥੇ ਲੱਗੀ। ਯਾਨੀ ਅਜੀਬ ਕੰਮ ਨੇ। ਉਸਤਾਦ ਜੀ ਤੁਸੀਂ ਨਾ ਤੁਸੀਂ ਛੱਡ ਦਿਓ। ਤੁਹਾਡਾ ਇੱਕ ਭਰਾ ਘਰ ਬੈਠਾ ਹੁੰਦਾ, ਦੂਸਰਾ ਸੂਟ ਪਾ ਕੇ ਬਾਹਰ ਫਿਰਨ ਡਿਆ ਹੁੰਦਾ, ਉਹਨੇ ਆਉਣਾ ਤੇ ਦੂਸਰੇ ਨੇ ਫੇਰ ਬਾਹਰ ਜਾਣਾ। ਦੇਖੋ ਚੰਗਾ ਪਾ ਲਓ, ਇਦਾਂ ਪਾ ਲਓ। ਅੱਛਾ, ਇਹ ਗੱਲ ਨਹੀਂ, ਦਲੀਲ ਨਹੀਂ ਹੁੰਦੀ। ਇਹ ਦਲੀਲ ਆ ਨਾ ਕਿ ਯਾਰ ਅੱਛਾ ਪਹਿਨਣਾ ਬਾਹਰ ਤੂੰ ਹੋਇਆ ਯਾਰ ਮੈਂ ਬਾਅਦ ਚ ਪਾ ਲਾਂਗਾ, ਲੇਕਿਨ ਇਹ ਤਾਂ ਹੋਏਗਾ ਨਾ ਕਿ ਸੂਟ ਅੱਛਾ ਪਾਇਆ। ਉਸਤਾਦ ਜੀ ਠੀਕ ਹੈ ਨਾ, ਤੁਸੀਂ ਚਾਰੇ ਭਰਾ ਬਾਹਰ ਫਿਰਨ ਦੇ ਲੋਕੀ ਕਹਿੰਦੇ ਯਾਰ ਚਾਰਾਂ ਚੋਂ ਇੱਕ ਤੇ ਚੰਗਾ ਪਾ ਲੈਂਦਾ ਯਾਰ, ਕੀ ਫਾਇਦਾ ਇਹੋ ਜਿਹੇ ਨਾਲੋਂ, ਇਹਨਾਂ ਨਾਲੋਂ ਇੱਕ ਸੰਭਾਲੋ। ਘਰ 'ਚ ਗੰਨੇ ਦੇ ਇਹਨਾਂ ਨੂੰ ਲੈਦਾ ਬੀਜੇ ਆ, ਕਿਉਂਕਿ ਉਹਦੇ ਪੱਤੇ ਕੰਮ ਆ ਜਾਂਦੇ, ਇਸੇ ਕੰਮ ਲਈ। ਹਾਂ, ਤੇ ਪੱਤੇ ਕੰਮ ਦੁਨੀਆ ਜਾਣ ਦੇ ਪੱਤੇ ਕੰਮ ਆਉਂਦੇ ਯਾਰ, ਕੋਈ ਦਲੀਲ ਦੇ ਯਾਰ ਉਹ ਦਲੀਲ ਆਦਮੀ, ਉਹ ਦਲੀਲੋ ਖਵਾਰ ਇਨਸਾਨ, ਕੋਈ ਦਲੀਲ ਦੇ। ਉਸਤਾਦ ਜੀ ਸਹੀ ਗੱਲ ਹੈ, ਜੇਲ੍ਹ ਦੇ ਵਿੱਚ ਕੈਦੀ ਇੰਜ ਦੇ ਪੈ ਜਾਂਦੇ ਕੱਪੜੇ। ਕਿਦੋਂ ਜੇਲ੍ਹ ਚ ਕੈਦੀ ਕਿਹੜਾ ਅੰਦਰ ਮਤਲਬ ਕਿ ਸ਼ਰਬਤ ਲਾਇਆ ਹੁੰਦਾ ਕੈਦੀਆਂ ਨੇ, ਕੈਦੀਆਂ ਨੇ ਇੰਜ ਦੀਆਂ ਪਏ ਬਸ ਕਰਦੇ ਯਾਰ ਦਿੱਕੀਆਂ ਜੇ ਦਲੀਲਾਂ। ਭਲਾ ਕਾਤੋਂ ਰੰਗ ਉੱਡ ਗਿਆ ਕਿਤੋਂ ਹੋਰ ਤਰ੍ਹਾਂ ਦੀ, ਉਹ ਇਸਤਰੀ ਕਿਤੇ ਇਹਨਾਂ ਦੀ ਆਟੋਮੈਟਿਕ ਆਪ ਹੀ ਚੱਲ ਜਾਂਦੀ ਹੈ। ਐਟੋਮੈਟਿਕ। ਹਾਂਜੀ ਯਾਰ ਇਦਾਂ ਤੁਸੀਂ ਕਹਿ ਲਓ ਕਿ ਨਾ ਪਲਾਜ਼ੇ ਦੇ ਬਾਹਰ ਜਦੋਂ ਆਪਣੀ ਤੁਸੀਂ ਗੱਡੀ ਰੋਕੋ ਨਾ ਤੇ ਇਹੋ ਜਿਹੀ ਸ਼ਰਟ ਵਾਲਾ ਬੱਚਾ ਆ ਕੇ ਕਹਿੰਦਾ ਕਹਾਣੀਆਂ ਕੀ ਕਿਤਾਬें लेंगे। ਸਹੀ ਗੱਲ, ਸਹੀ। ਅੱਛਾ, ਮਿਹਨਤੀ ਬੱਚੇ ਪਾਉਂਦੇ ਨੇ ਨਾ, ਮਿਹਨਤ ਕਰ ਰਹੇ ਆ। ਪਿੰਡਾਂ ਥਾਵਾਂ 'ਚ ਕਾਰਪੋਰੇਸ਼ਨ ਦੀ ਦੁਕਾਨ ਬਣੇ, ਇਦਾਂ ਦਾ ਰੰਗ ਕਰਾਉਂਦੇ ਕਸਮ ਸਾਰਾ। ਮਾਫੀ ਦੇ ਦਿਓ, ਇਹ ਸ਼ਰਟ ਨਹੀਂ ਪਾਉਣ ਵਾਲੀ ਹੈਗੀ, ਮੈਨੂੰ ਪਤਾ ਨਹੀਂ ਹੈਗਾ। ਅੱਛਾ, ਡਾਕੂ ਬੰਦਾ ਕਿਤੇ ਸਾਲਗਿਰਾ ਤੇ ਜਾਵੇ ਨਾ ਤੇ ਇਦਾਂ ਦੀ ਸ਼ਰਟ ਪਾ ਜਾਂਦਾ। ਇਹਦਾ ਕੀ, ਇਹਦੀ ਕੀ ਲੌਜਿਕ ਆ? ਸਹੀ ਗੱਲ ਉਸਤਾਦ ਸ਼ਰਟ ਜੀ, ਦਾ ਕੀ ਪਤਾ, ਬਿੱਲੀ ਜ਼ਮੀਨ ਤੇ ਨਹੀਂ ਇੰਜ ਕਰਦੀ, ਨੋਂਦਰਾ ਮਾਰਦੀ, ਇੰਜ ਦੀ ਸ਼ਰਟ ਬਣਦੀ ਸਹੀ ਗੱਲ ਆ, ਸਹੀ। ਜ਼ਮੀਨ ਦੇ ਉੱਤੇ। ਯਾਰ ਕੌਣ ਬਕਵਾਸ। ਉਹ ਬਸ ਕਰਿਆ ਕਰੋ, ਮੁਕਾਓ ਯਾਰ ਪ੍ਰੋਗਰਾਮ, ਮੁਕਾਓ ਯਾਰ ਪ੍ਰੋਗਰਾਮ, ਮੋਗੀਆਂ ਗੱਲਾਂ ਬਸ। ਅੱਛੀਆਂ ਤੁਸੀਂ ਫੈਮਿਲੀ। ਜਿੱਦ ਉਹ ਬਸ ਫੈਸਲ, ਮੈਂ ਤੇਰਾ ਪਰਦਾ ਦੇਖਿਆ ਘਰ ਦਾ ਬਾਹਰ ਲੱਗਾ, ਖੁਦਾ ਦੀ ਕਸਮ ਹੈ, ਮੈਂ ਮਜ਼ਾਕ, ਤੁਸੀਂ ਤਾਂ ਕਰ ਰਹੇ ਮਜ਼ਾਕ, ਮੈਂ ਮਜ਼ਾਕ ਨਹੀਂ ਕਰਨਾ। ਅਸੀਂ ਤੇ ਅੱਜ ਉਸਤਾਦ ਜੀ ਇੱਕ ਮਿੰਟ, ਹੁਣੀ ਕੈਮਰੇ ਸ਼ੈਮਰੇ ਲੈ ਕੇ ਮੇਰੇ ਘਰ ਆ ਜਾਓ, ਠੀਕ ਹੈ ਨਾ? ਹੁਣੀ ਮੇਰਾ ਮਜ਼ਾਕ ਬਣਾਇਆ ਸਾਰਿਆਂ ਨੇ ਕਿ ਬਾਥਰੂਮ ਦੇ ਵਿੱਚ ਦਰਵਾਜ਼ਾ ਨਹੀਂ, ਦਰਵਾਜ਼ਾ ਵੀ ਅਲਹਮਦੁਲਿਲਾ ਹੈਗਾ ਹੈ। ਓਏ ਮੇਰੀ ਗੱਲ ਸੁਣੋ ਫੈਸਲ, ਇੱਕ ਮਿੰਟ ਠਹਿਰ ਜਾਓ। ਤੂੰ ਖਾ ਆਪਣੇ ਪਿਓ ਦੀ ਕਸਮ ਖਾ ਹਾਂਜੀ ਕਿ ਜਿਹੜਾ ਮੈਂ ਜਿਸ ਵਾਸ਼ਰੂਮ ਚ ਮੈਂ ਜਾਣਾ ਸਾਂ, ਹਾਂ ਉਹਦਾ ਦਰਵਾਜ਼ਾ ਹੈਗਾ ਸੀ, ਜਿਹੜਾ ਤੇਰਾ ਪੁਰਾਣਾ ਘਰ ਆ ਹੈਗਾ ਸੀ। ਜਿੱਥੇ ਮੈਂ ਅੰਦਰ ਵੜਦਾ ਸਾਂ ਤੇ ਪੜਦਾ, ਤੂੰ ਕਹਿੰਦਾ ਪੁਰਾਣਾ ਨਹੀਂ, ਪੁਰਾਣੇ ਤੋਂ ਮੁਰਾਦ ਇਹ ਕਿ ਜਿਹੜਾ ਤੇਰੀ ਅੰਮੀ ਅੱਬੂ ਦਾ ਘਰ ਜਿੱਥੇ ਤੂੰ ਸਾਰੀ ਜ਼ਿੰਦਗੀ ਰਿਹਾ, ਜਿੱਥੇ ਅਸੀਂ ਹੱਲ ਵੀ ਜਾ ਕੇ ਬਹਿੰਦੇ ਆ, ਉਹਦੇ ਅੰਦਰ ਜਦੋਂ ਮੈਂ ਕਹਿੰਦਾ ਯਾਰ ਮੈਂ ਵਾਸ਼ਰੂਮ ਆ, ਤੂੰ ਅੰਦਰ ਜਾ ਕੇ ਕਹਿੰਦਾ ਉਸਤਾਦ ਜੀ ਆ ਜਾਓ, ਤੇ ਮੈਂ ਅੰਦਰ ਜਾਣਾ ਸਾਂ, ਉਸ ਵਾਸ਼ਰੂਮ ਦੇ ਦਰਵਾਜ਼ਾ ਹੈਗਾ। ਤੈਨੂੰ ਤੇਰੇ ਪਿਓ ਦੀ ਕਸਮ ਨਹੀਂ ਮਰੇ ਦੀ, ਉਹਦਾ ਦਰਵਾਜ਼ਾ ਹੈਗਾ, ਉਹਦਾ ਦਰਵਾਜ਼ਾ ਹੈਗਾ ਕਿ ਨਹੀਂ? ਮੈਨੂੰ ਹੁਣ ਦਲੀਲ ਨਾਲ ਗੱਲ ਨਹੀਂ, ਹਾਂ ਨਾ ਦੱਸ, ਇਹ ਤੇ ਟਾਈਮ ਚਾਹੀਦਾ ਯਾਰ ਗੱਲ ਕਰਨ ਦੇ। ਇੱਕ ਮਿੰਟ ਠਹਿਰ ਜਾ। ਪੁਰਾਣੇ ਦੌਰ ਚ ਕਦੋਂ ਦਰਵਾਜ਼ੇ ਹੁੰਦੇ ਸੀ? ਯਾਰ ਤੂੰ ਕਹਦੇ ਕਿਹੜਾ ਪੁਰਾਣਾ ਦੌਰ? ਪੁਰਾਣਾ ਦੌਰ, ਇੱਕ ਮਿੰਟ ਠਹਿਰ ਜਾ। ਮੇਰੀ ਗੱਲ ਸੁਣ। ਤੁਹਾਡੇ ਘਰ ਦਾ ਬਾਹਰ ਦਰਵਾਜ਼ਾ ਹੈਗਾ? ਹਾਂਜੀ ਹੈ। ਤੁਹਾਡੇ ਘਰ ਦਾ ਹੈਗਾ? ਤੇਰੇ ਉਸ ਵਾਸ਼ਰੂਮ ਦਾ ਦਰਵਾਜ਼ਾ ਹੈਗਾ? ਇੰਨੀ ਗੱਲ ਇਹਦੇ ਲਈ ਸੋਚਣ ਦੀ ਲੋੜ ਆ ਕੋਈ? ਉਹ ਜਿਹੜਾ ਵਾਸ਼ਰੂਮ ਜਿੱਥੇ ਕਹਿੰਦਾ ਆ ਜਾਓ ਉਸਤਾਦ ਜੀ, ਉਹਦੇ ਅੰਦਰ ਉੱਥੇ ਦਰਵਾਜ਼ਾ ਲੱਗਾ ਸੀ ਉਸਤਾਦ ਜੀ ਉਹ ਵਾਸ਼ਰੂਮ ਕਿ ਪਰਦਾ ਲੱਗਾ ਸੀ? ਉਹ ਅੰਦਰਲੀ ਸਾਈਡ ਤੇ ਸੀਗਾ ਨਾ, ਦਰਵਾਜ਼ਾ ਲੱਗਾ ਸੀ ਕਿ ਪਰਦਾ ਲੱਗਾ ਸੀ? ਕਹਦੇ ਵਾਸ਼ਰੂਮ ਦਰਵਾਜ਼ਾ ਤਾਂ ਲੱਗਾ ਹੋਇਆ ਸੀ। ਨਹੀਂ, ਇੱਧਰ ਨਹੀਂ, ਉਸ ਵਾਸ਼ਰੂਮ ਦਾ ਦਰਵਾਜ਼ਾ ਹੈਗਾ ਸੀ ਕਿ ਨਹੀਂ? ਤੈਨੂੰ ਤੇਰੇ ਮਰੇ ਪਿਓ ਦੀ ਕਸਮ ਹੀ ਹੈਗਾ ਸੀ ਕਿ ਨਹੀਂ? ਪਰਦਾ ਠਹਿਰ ਜਾ, ਪਰਦਾ ਲੱਗਾ ਸੀ ਉੱਥੇ? ਪਰਦਾ ਲੱਗਾ ਜਦੋਂ ਮੈਂ ਕਿਹਾ ਸੀ ਪਰਦਾ ਹੀ ਦਰਜੀ ਕੋਲ ਲੈ ਜਾ, ਉਹਨੂੰ ਕਹਾਂ ਇੱਥੇ ਹੋਰ ਕਿਸੇ ਰੰਗ ਦੀ ਕੁੰਡੀ ਸੀ ਦੇ ਉੱਤੇ, ਯਾਦ ਆ? ਇਹ ਗੱਲਾਂ ਹੁੰਦੀਆਂ ਸੀ। ਮੈਨੂੰ ਗੱਲਾਂ ਕਰਨ ਦੇ, ਭਾਈ ਨੇ ਉਹ ਮੈਨੂੰ ਗੱਲਾਂ ਕਰਦਾ ਵਾਸ਼ਰੂਮ ਦੇ ਬਾਹਰ ਔਰ ਪਰਦਾ ਪਤਾ ਕਿਦਾਂ ਦਾ ਸੀ? ਹਾਂਜੀ ਐਦਾਂ ਦਾ ਨਹੀਂ ਐਦਾਂ ਦਾ ਸੀਗਾ। ਮੈਂ ਦੱਸਦਾ, ਇਸ ਤੋਂ ਚੰਗਾ ਹੀ ਹੋਣਾ। ਲੋ ਜੀ, ਇਸ ਤੋਂ ਚੰਗਾ ਹੋਣਾ। ਲੋ ਜੀ ਨਾਜ਼ਰੀਨ, ਇਹ ਤੁਸੀਂ ਵਾਸ਼ਰੂਮ 'ਚ ਬੈਠੇ ਆ, ਆਹੋ ਅੱਧੇ ਬਾਹਰ ਹੁੰਦੇ ਆ। ਠਹਿਰ ਜਾ, ਨਹੀਂ ਜਾਣਦੇ। ਠਹਿਰ ਜਾ, ਹੁਣ ਮੇਰੀ ਸੁਣ ਲਾ, ਮੈਂ ਉਦੋਂ ਦੀਆਂ ਸੁਣਨ ਆ ਨਾ। ਸੁਣਨੇ ਨੇ। ਇਹ ਤੁਸੀਂ ਵਾਸ਼ਰੂਮ 'ਚ ਬੈਠੇ ਆ, ਅੱਛਾ, ਥੋੜਾ ਪਿੱਛੇ ਹੋ ਕੇ ਬਾਬਾ, ਵਾਸ਼ਰੂਮ ਪਿੱਛੇ। ਇਹ ਤੁਸੀਂ ਵਾਸ਼ਰੂਮ 'ਚ ਬੈਠੇ ਆ ਤੇ ਕੰਧ ਦੇ ਨਾਲੋਂ 1.5 ਫੁੱਟ ਪਰਦਾ ਛੋਟਾ ਸੀ, ਯਾਨੀ ਐਡੀ ਕੰਧ ਨਾ, ਇੰਨਾ ਪਰਦਾ ਵਾ ਤੇ ਇੱਥੋਂ ਨੰਗਾ ਵਾ। ਤੇ ਹੁਣ ਤੁਸੀਂ ਕਰ ਕੀ ਰਹੇ ਆ ਉੱਥੇ ਬੈਠੇ? ਨਾਲ ਤੁਹਾਡੀ ਡਿਊਟੀ ਕੀ ਹੈ ਕਿ ਇੰਜ ਤੁਸੀਂ ਪਰਦੇ ਦੀ ਨੁੱਕਰ ਫੜੀ ਹੈ, ਜਦੋਂ ਦੇਖਿਆ ਕਿ ਇੱਧਰ ਆ ਗਿਆ ਤੈਨੂੰ ਇੰਜ ਕਰ ਲੈਂਦੇ ਸੀ, ਉਹ ਇੱਧਰੋਂ ਨੰਗਾ ਜਾਂਦਾ ਸੀ, ਜਦੋਂ ਬੰਦਾ ਇੱਧਰ ਆਉਂਦਾ ਸੀ ਤੁਹਾਨੂੰ ਇੱਧਰੋਂ ਫੜ ਕੇ ਇੰਜ ਕਰ ਲੈਂਦੇ। ਯਾਨੀ ਤੁਸੀਂ ਇਹ ਕਰਦੇ ਰਹਿਣਾ ਵਾ। ਅਗਰ ਤੁਸੀਂ ਇੱਥੋਂ ਗਾਫਲ ਹੋਏ ਤੇ ਤੁਸੀਂ ਨੰਗੇ ਹੋ ਗਏ ਦੁਨੀਆ ਤੇ। ਨਹੀਂ ਤੇ ਬਾਹਰ ਮੈਂ ਨਹੀਂ ਸੀ ਖਲੋਤਾ ਹੁੰਦਾ ਉਸਤਾਦ। ਕਿੰਨੀ ਦੇਰ ਬਾਹਰ ਖਲੋਤਾ ਰਿਹਾ, ਕਿੰਨੀ ਦੇਰ ਬਾਹਰ ਖਲੋਤਾ ਰਿਹਾ। ਮੈਂ ਕਿਹਾ ਵਾਸ਼ਰੂਮ ਨਹੀਂ ਜਾਂਦਾ, ਕਹਿੰਦਾ ਯਾਰ ਵਾਹ ਚੱਲਣ ਡਈ। ਸਹੀ ਗੱਲ ਹੈ। ਇਹਨੇ ਕਿਹਾ ਉਸਤਾਦ ਜੀ ਤਾਂ ਮਾਸ਼ਾਅੱਲਾ ਸਾਈਕਲ ਤੇ ਜਾਂਦੇ ਸੀਗੇ ਵਾਸ਼ਰੂਮ। ਮੈਂ ਇਹਦੇ ਵਾਸ਼ਰੂਮ 'ਚ ਮੈਂ ਗਿਆ, ਮੈਂ ਬਾਹਰ ਆਇਆ, ਕਹਿੰਦਾ ਸਾਜ ਜੀ ਹੱਥ ਧੋ ਲਓ। ਮੈਂ ਕਿਹਾ ਮੈਂ ਕੀਤਾ ਹੀ ਕੁਛ ਨਹੀਂ, ਮੈਂ ਉਦਾਂ ਹੀ ਆ ਗਿਆ। ਸਾਹਮਣੇ ਤਾਂ ਤੂੰ ਨਜ਼ਰ ਆਉਂਦੇ ਖਲੋਤਾ। ਇੱਕ ਦਿਨ ਮੈਂ ਵੀ ਇਹਦੇ ਵਾਸ਼ਰੂਮ ਗਿਆ। ਯਾਰ ਇਹਨਾਂ ਦਾ ਪਰਦਾ ਵਾ ਤੇ ਬਾਹਰੋਂ ਲੋਕੀ ਕਹਿੰਦੇ ਨਾ ਕੁੰਡੀ ਤੇ ਲਾ ਲਓ, ਤੇ ਇਹਨਾਂ ਦੀ ਕੁੰਡੀ ਭਲਾ ਕੀ ਹੈ? ਪਰਦਾ ਫੜ ਕੇ ਆਇਆ ਕਰਨ, ਆ ਕੁੰਡੀ ਲੱਗੀ।
ਇਹਨਾਂ ਦੇ ਵਾਸ਼ਰੂਮ ਮੈਂ ਵੀ ਗਿਆ ਵਾ, ਮੈਂ ਵਾਸ਼ਰੂਮ ਬੜਿਆ ਵਾ, ਥੋੜਾ ਜਿਹਾ ਮੈਂ ਕੰਧ ਤੋਂ ਪਰਾਂ ਵੇਖਿਆ ਤੇ ਜੀਟੀ ਰੋਡ ਸ਼ੁਰੂ ਹੋ ਗਿਆ। ਔਰ ਜਿਹੜੀ ਉਹ ਸਲੇਟ ਹੁੰਦੀ ਵਾਸ਼ਰੂਮ ਵਾਲੀ, ਉਹ ਜਿਹੜੀ ਇੱਕ ਤਾਂ ਹੁੰਦਾ ਨਾ ਕਮੋਡ, ਉਹ ਨਹੀਂ, ਜਿਹੜੀ ਬੈਠਵੀਂ ਸਲੇਟ ਹੁੰਦੀ ਵਾਸ਼ਰੂਮ, ਠੀਕ ਆ, ਉਹਦਾ ਜਿਹੜਾ ਸੱਜਾ ਪੈਰ ਹੈ ਨਾ, ਉਹ ਬਿਲਕੁਲ ਕੰਧ ਦੇ ਨਾਲ ਆ। ਅੱਛਾ, ਨਾਲ ਜੁੜਿਆ, ਬਿਲਕੁਲ ਕੰਧ ਦੇ ਨਾਲ ਆਓ, ਯਾਨੀ ਤੁਸੀਂ ਬੈਠੇ ਆ ਨਾ ਤੇ ਤੁਹਾਡੀ ਇਹ ਸਾਈਡ ਛਿੱਲੀ ਗਈ ਹੈ। ਅੱਛਾ ਜੀ, ਹਾਂ, ਕੰਧ ਦੇ ਨਾਲ ਉੱਤੋਂ ਟੂਟੀ ਮੈਂ ਮੈਨੂੰ ਗੱਲਾਂ ਕਰਦੇ ਆ ਸ਼ਰਟ ਦੀ, 87 ਸ਼ਰਟਾਂ ਕਹਿੰਦਾ ਯਾਰ ਕੰਮ ਸਾਡੇ ਘਰ ਹਜੇ ਵੀ ਵਾਸ਼ਰੂਮ ਨਹੀਂ ਹੈ, ਤੁਸੀਂ ਸਿਰਫ ਇਹੀ ਕਹਿੰਦੇ ਹੋ ਸਾਨੂੰ ਕਿਹੜਾ ਭੁੱਖ ਲੱਗਦੀ। ਅੱਛਾ ਚਲੋ ਠੀਕ ਹੈ, ਚਲੋ ਇਹ ਕੀ ਦਲੀਲ ਹੈ? ਭਾਈ ਨਾ ਇਹ ਕੀ ਦਲੀਲ ਉਹਦੀ ਹੈ? ਬਹੁਤ ਬੁਰੀ ਇਹ ਕੀ ਦਲੀਲ ਆ ਵੀ ਸਾਨੂੰ ਕਿਹੜਾ ਭੁੱਖ ਲੱਗਦੀ? ਇੱਕ ਗੱਲ ਹੈ, ਭੁੱਖਦਾਰ ਬੰਦੇ ਨੂੰ ਲੱਗਦੀ। ਮੇਰੀ ਗੱਲ ਸੁਣੋ, ਮਹੀਨੇ ਦਾ ਇਹ ਬਿਜਲੀ ਦਾ ਬਿੱਲ ਜਿਹੜਾ ਨਾ 8000 ਆ ਜੇ 10000 ਆ ਜੇ, ਸਿਰਫ ਇਹਨਾਂ ਦੇ ਜਾਲੇ ਘਰ ਦੇ ਵਿਕਦੇ ਹੁੰਦੇ ਨੇ, ਇੰਨਾ ਜਾਲਾ ਲੱਗਦਾ ਇਹਨਾਂ ਦੇ ਘਰ। ਉੱਤੋਂ ਟੂਟੀ ਨਹੀਂ ਯਕੀਨ ਕਰ, ਲੋਕੀ ਬਾਹਰ ਹੁੰਦੇ ਨਾ ਕੱਪੜਿਆਂ ਬੂਟਾਂ ਤੋਂ, ਇਹਨਾਂ ਦੇ ਘਰ ਆ ਕੇ ਬੰਦਾ ਕਹਿੰਦਾ ਬਾਜੀ ਮੈਂ ਤੁਹਾਨੂੰ 6 ਪਰਾਤਾਂ ਦੇ ਦਾਂਗਾ, ਇੱਕ ਕਮਰੇ ਦਾ ਜਾਲਾ ਲਾ ਲੈ। 8700 ਰੁਪਏ ਦਾ ਜਾਲਾ ਵਿਕਦਾ, ਇੰਨਾ ਜਾਲਾ ਲੱਗਾ ਇਹਨਾਂ ਦੇ ਘਰ। ਮੈਂ ਘਰੋਂ ਪਤਾ ਕਰਨ ਗਿਆ, ਮੈਂ ਕਿਹਾ ਬਾਹਰ ਭੇਜੋ, ਕਹਿੰਦੇ ਨਹੀਂ ਉਹ ਜਾਲਾ ਚੋਂਦੇ। ਆਹੋ, ਉਹ ਤੁਸੀਂ ਹੁਣ ਤੇ ਵੇਖੋ ਆ ਕੇ, ਹੁਣ ਵੇਖਿਆ ਯਾਰ ਮੇਰੀ ਗੱਲ ਸੁਣੋ ਫੈਸਲ ਭਾਈ, 2 ਲੱਖ ਦਾ ਤੇ ਕੁੱਤਾ ਹੀ ਹੈ ਮੇਰਾ ਬਾਹਰ, ਜਿਹੜਾ ਬਾਹਰ ਖੜੋਤਾ। ਹੁਣ ਤੁਸੀਂ ਜਾ ਕੇ ਵਾਕੇ ਵੇਖੋ, ਹੁਣ ਤੁਸੀਂ ਇੰਜ ਵੜੋਗੇ ਨਾ ਤੇ ਕਮ ਸੇ ਕਮ ਇੰਨਾ ਹੋਏਗਾ। ਚਪਲਾ ਮਾਰਨੀ ਆ ਤੂੰ, ਚਪਲਾ ਇੱਕ ਮਿੰਟ ਆ ਜਾ, 2 ਲੱਖ ਦਾ ਤੇਰਾ ਕੁੱਤਾ ਵਾ? ਨਹੀਂ ਕੁਝ ਵੀ ਨਹੀਂ ਹੈਗਾ। ਮੈਂ ਹੱਥੀ ਲੈ ਕੇ ਆਇਆ ਤੇਰਾ ਕੁੱਤਾ। ਕੌਣ? ਮੈਂ 10000 ਰੁਪਇਆ ਮੈਂ ਆਪਣੀ ਜੇਬ ਚੋਂ ਦੇ ਕੇ ਤੇ ਲਿਆ ਕੇ ਦਿੱਤਾ। ਤੇ ਬਾਅਦ ਚੋਂ ਕੱਟੇ ਨਹੀਂ ਸੀਗੇ। ਕਿਸ ਹਰਾਮ ਦੇ ਨੇ ਕਟਾਏ ਤੇ ਕਿਸ ਹਰਾਮ ਦੇ ਨੇ ਕੱਟੇ? ਕਿਸ ਹਰਾਮ ਦੇ ਨੇ ਕੱਟੇ? ਹੁਣ ਕੱਟਾਂਗਾ, ਹੁਣ ਮੈਂ ਨਾ ਕੱਟਾਂ। ਕਸਮ ਨਾਲ ਹਾਂ, ਭਾਈ ਨੇ ਇਹਨੇ ਇੱਕ ਬੜੀ ਗਲਤ ਗੱਲ ਕੀਤੀ ਕਿ ਕੈਮਰੇ ਲੈ ਕੇ ਮੇਰੇ ਨਾਲ ਹੁਣੀ ਆਓ, ਤੇ ਜੇ ਓਏ ਉਹ ਚਾਹੁੰਦਾ ਵਾ, ਨਹੀਂ ਜੇ ਉੱਥੇ ਪਹਿਲੇ ਓਏ ਉਹ ਤੂੰ ਕੈਮਰੇ ਲੈ ਕੇ ਜਾਣੇ ਤੇਰਾ, ਇਹਨੇ ਉਸ ਵੀਡੀਓ ਦਾ ਬਾਅਦ ਚ ਜਿੰਨਾ ਵੇਚਣੀ ਤੈਨੂੰ ਪਤਾ ਨਹੀਂ। ਟੂਟੀ ਵੀ ਇਹਨੂੰ ਬਾਹਰੋਂ ਇਮਦਾਦ ਹੋਣੀ ਆ। ਇਹਨੇ ਚਾਵੇ ਕੋਲ ਤੇ ਵੱਡੀ ਐਲਸੀਡੀ ਤੇ ਲਾਈ ਹੋਣੀ ਉਹ ਵੀਡੀਓ। ਨਹੀਂ ਇਹਨੇ ਬਾਹਰ ਭੇਜਣੀ ਆ, ਜਿੰਨੇ ਦਿਨ ਸਭ ਤੋਂ ਪਹਿਲੇ ਇਹਨੇ ਬਾਬਰ ਨੂੰ ਆਪ ਨੂੰ ਭੇਜਣੀ। ਤੇ ਅੱਛਾ ਮੇਰੇ ਇਹਦੀ ਮੈਂ ਸੱਚੀ ਮੁੱਚੀ ਦੀ ਗੱਲ ਦੱਸਦਾ, ਜਿਹੜੀ ਇਹਨੇ ਆ ਕੇ ਦੱਸੀ ਆ ਉਸਤਾਦ ਜੀ ਐ ਨਾ ਬਈ, ਨਹੀਂ ਜਿਹੜੀ ਇਹਨੇ ਆਪ ਆ ਕੇ ਦੱਸੀ, ਕਹਿੰਦਾ ਮੇਰੀ ਚਾਚੇ ਨਾਲ ਲੜਾਈ ਹੋਈ ਹੈ। ਉਸਤਾਦ ਜੀ ਮੇਰੀ ਗੱਲ ਸੁਣ ਲਓ ਯਾਰ, ਕਹਿੰਦਾ ਮੇਰੀ ਚਾਚੇ ਨਾਲ ਲੜਾਈ ਹੋਈ ਆ। ਚਾਚੇ ਨੇ ਜਿਹੜਾ ਸਾਡਾ ਘਰ ਸੀ ਨਾ, ਉਹਨੇ ਕਿਹਾ ਜੀ ਕੰਧ ਮਾਰੋ, ਕੰਧ ਮਾਰ ਦਿੱਤੀ ਆ। ਜਿਹੜਾ ਮੇਨ ਦਰਵਾਜ਼ਾ ਸੀ ਨਾ, ਉਹ ਉਹਦੇ ਹਿੱਸੇ ਆ ਗਿਆ, ਤੇ ਹੁਣ ਜਿਹੜਾ ਅਸੀਂ ਦਰਵਾਜ਼ਾ ਕੱਢਿਆ ਨਾ, ਉਹਦੇ ਅੱਗੇ ਮੈਂ ਫਲੈਕਸ ਲਾਈ। ਅੱਲਾ ਦੀ ਕਸਮ, ਇਹਨੇ ਮੈਨੂੰ ਆਪ ਦੱਸਿਆ। ਉਸਤਾਦ ਜੀ ਆਹ ਕੰਮ ਨਾ ਨਹੀਂ ਦੱਸਿਆ। ਉੱਤੋਂ ਇਹਦੀ ਟੂਟੀ ਨਹੀਂ ਖਰਾਬ ਆ, ਉਹ ਟਾਇਰ ਰੱਖਣੀ ਪੈਂਦੀ, ਉਹ ਫਰੀ ਹੋਈ। ਉਹ ਨਹੀਂ, ਉਹ ਤੇ ਬਹੁਤ ਫੈਂਸੀ ਕੰਮ ਆ ਕਿ ਚਲੋ ਇੱਟ ਰੱਖ ਲਈ ਉੱਤੇ, ਇਹ ਉਸ ਤੋਂ ਵੀ ਅੱਗੇ ਆ। ਨਹੀਂ ਹੁਣ ਬਹੁਤ ਬਦਲ ਗਿਆ, ਤੇ ਰਿਮੋਟ ਵਾਲਾ ਗੇਟ ਲਵਾਇਆ ਫਰੀਦ ਉਹਨਾਂ ਨੇ। ਓ ਯਾਰ ਇਹਦੇ ਘਰ ਹਫਤੇ ਦੇ 10-12 ਗੰਨੇ ਆਉਂਦੇ ਆ, ਗੰਨਿਆਂ ਦੀ ਫਿਰ ਇਹ ਰੇੜੀ ਕੁੱਲੀ ਉਹ ਕਰਕੇ ਤੇ ਵਾਸ਼ਰੂਮ ਦੇ ਨਾਲ ਰੱਖਿਆ ਹੁੰਦਾ, ਕਿਉਂਕਿ ਟੂਟੀ ਨਹੀਂ ਹੈਗੀ, ਮੂੰਹ ਤੋਂ ਅੱਗੇ ਉੱਥੇ ਗੰਨਾ ਫਸਾਉਣਾ ਹੁੰਦਾ, ਤੇ ਜਦੋਂ ਗੰਨਾ ਪੋਲਾ ਹੋ ਜਾਂਦਾ ਉਹਨੂੰ ਸਿੱਟ ਦਿੰਦਾ ਵਾ, ਤੇ ਨਵਾਂ ਗੰਨਾ ਉਹ ਚ ਲੈ ਜਾਂਦਾ। ਤੇ ਇਹਦੀ ਬੁੱਢੀ ਕਈ ਵਾਰੀ ਕਹਿੰਦੀ ਹੈ ਟੂਟੀਆਂ ਖਤਮ ਹੋਈਆਂ, ਲੈ ਆਓ ਰਾਤ ਨੂੰ। ਤੇ ਉਹ ਕਹਿੰਦੇ ਧਿਆਨ ਨਾਲ ਲਿਆਇਓ, ਪਿਛਲੀ ਵਾਰੀ ਵੀ ਟੂਟੀਆਂ ਲੈ ਆਏ ਸੀ। ਅਸੀਂ ਤੇ ਫੇਰ ਚਲੋ ਇੰਨੇ ਕੁ ਜੋਗੇ ਕਿ ਪਾਣੀ ਤੇ ਆਉਂਦਾ ਨਾ ਉਹਦੇ ਚੋਂ। ਯਕੀਨ ਕਰ, ਇਹਨਾਂ ਦੇ ਘਰ ਇੱਕ ਟੱਪ ਭਰਦੇ ਆ ਤੇ ਸਾਰੇ ਜੀ ਕਹਿੰਦੇ ਹੁੰਦੇ ਉਹ ਨਿੱਕੇ ਨੂੰ ਨਵਾ ਲਓ, ਨਹਾਉਣ ਡਿਆ ਜੇ ਉੱਤੋਂ ਥੱਲੇ ਪਾਣੀ ਡਿੱਗਣ ਡਿਆ। ਇਹਨਾਂ ਦਾ ਜਿਹੜਾ ਇਲਾਕਾ, ਜਿਸ ਇਲਾਕੇ ਚ ਮਕਾਨ ਲਿਆ ਨਾ, ਮਕਾਨ ਲਿਆ ਦਾਨਿਸ਼ ਸਾਹਿਬ, ਤੁਹਾਨੂੰ ਮੈਂ ਵਿਖਾ ਦਿਆਂ ਨਾ, ਕਸਮੇ ਇੰਨਾ ਸਨਾਟਾ ਵਾ ਕਿ ਉੱਥੇ ਦੇ ਕਬੂਤਰ ਚਿੜੀਆਂ ਉਹ ਘਬਰਾ ਕੇ ਮਰ ਗਏ ਨੇ ਜਿੱਥੇ ਇਹਨਾਂ ਨੇ ਮਕਾਨ ਲਿਆ ਨਾ। ਕੋ ਉਧਰ ਇਲਾਕੇ ਚ ਹੈ ਕੁਛ ਦੇਖਣਾ ਤੇਰਾ ਕੋਈ ਗੱਲ ਜਾ ਰਹੀ ਕਿਤੇ ਬਣ ਉਹ ਜਿਹੜੀ ਉਹ ਦੁਆਰ ਕਬੂਤਰ ਘਬਰਾ ਕੇ ਮਰ ਗਏ ਨੇ। ਹਾਂਜੀ, ਤੇ ਇੰਨਾ ਸਨਾਟਾ ਤੇ ਕਬੂਤਰ ਮਤਲਬ ਅਨਾਰਕਲੀ ਦੇ ਪਰਿੰਦੇ। ਅੱਛਾ, ਤੇ ਮੇਰੀਆਂ ਟੂਟੀਆਂ ਜਿਹੜੀਆਂ ਮੈਂ ਗੰਨੇ ਤੋਂ ਤੁਰ ਕੇ, ਹਾਂ ਉਹ ਟੂਟੀਆਂ ਨਹੀਂ ਹੁੰਦੀਆਂ, ਤੇ ਜਨਰਲ ਗੱਲ ਆ ਕਿ ਟੂਟੀ ਨਹੀਂ ਹੈਗੀ। ਅਸੀਂ ਦੇਖਿਆ ਕਈਆਂ ਨੇ ਫੱਟੀਆਂ ਟੰਗੀਆਂ। ਮੇਰੀ ਕਰਨਲ ਗੱਲ, ਉਹਨਾਂ ਨੇ ਐਡੇ ਸਨਾਟੇ ਚ ਲੈ ਲਿਆ, ਉੱਥੇ ਕਬੂਤਰ ਹੀ ਨਹੀਂ ਹੈਗਾ। ਕਬੂਤਰ ਦਾ ਉੱਥੇ ਕੀ ਕੰਮ ਆ? ਪਰਿੰਦੇ ਤੇ ਹਮੇਸ਼ਾ ਜਾਂਦੇ ਇਹੋ ਜੀ ਜਗ੍ਹਾ ਤੇ। ਲੌਜੀਕਲੀ ਗੱਲ ਕਰ, ਮੇਰੀ ਗੱਲ ਸੁਣ ਲਓ, ਉੱਥੇ ਖੌਫ ਇੰਨਾ ਹੁੰਦਾ ਨਾ ਕਸਮੇ, ਉਸ ਇਲਾਕੇ, ਜਿਸ ਇਲਾਕੇ ਚ ਇਕੱਲੇ ਅਸੀਂ ਆ ਉੱਥੇ, ਹੋਰ ਹੈ ਹੀ ਨਹੀਂ। ਤੁਸੀਂ ਉਸ ਤੋਂ ਇਲਾਵਾ ਤੁਸੀਂ ਉੱਥੇ ਹੋਰ ਹੈ ਹੀ ਕੋਈ ਨਹੀਂ ਉੱਥੇ। ਨਹੀਂ, ਉਹਦਾ ਤੁਸੀਂ ਇਲਾਕੇ ਦਾ ਨਾਂ ਸ਼ੇਖਾਬਾਦ ਪਾ ਲਿਆ ਆਪੇ, ਉੱਥੇ ਹੈ ਹੀ ਕੁਛ ਨਹੀਂ। ਲੋਕ ਉੱਥੇ ਸ਼ਿਕਾਰ ਕਰਨ ਜਾਂਦੇ ਜਿੱਥੇ ਤੁਹਾਡਾ ਮਕਾਨ। ਅੱਛਾ, ਕਸਮੇ ਵੀ ਸਹੀ ਗੱਲ ਆ। ਮੈਂ ਕੋਈ 100-200 ਕਿਲੋਮੀਟਰ ਦੂਰ ਦੜਾਈ ਨਜ਼ਰ ਤੇ ਇੱਕ ਖੂਹ ਨਜ਼ਰ ਆਇਆ ਸੀ ਕਸਮੇ। ਅੱਛਾ, ਹੁਣ ਈਮੇਲਾਂ ਆਉਂਦੀਆਂ ਨੇ ਮੈਨੂੰ, ਮੇਰੀ ਈਮੇਲ ਜਿਹੜੀ ਮੈਂ ਦਿੱਤੀ, ਮੈਂ ਹੁਣ ਤੁਹਾਨੂੰ ਮਤਲਬ ਇੱਕ ਇਹ ਵੀ ਡਿਸਕਸ ਕਰਨਾ ਜ਼ਰੂਰੀ ਸ਼ੁਗਲ ਮੇਲੇ ਦੇ ਨਾਲ। ਰੋਜ਼ ਦੀਆਂ 250-300 ਈਮੇਲਸ ਹੁੰਦੀਆਂ ਨੇ। 250-300 ਦੇ ਵਿੱਚ ਕਮ ਸੇ ਕਮ 100-125 ਈਮੇਲ ਹੁੰਦੀ ਜਾਨੀ ਭਾਈ ਆਪਣਾ ਨੰਬਰ ਦੇ ਦੇ। ਅੱਛਾ, ਮੈਂ ਇੱਕ ਬੰਦੇ ਨੇ ਨੰਬਰ ਮੰਗਿਆ, ਮੈਂ ਨਹੀਂ ਦਿੱਤਾ। ਉਹਨੇ ਦੂਸਰੀ ਈਮੇਲ ਦੇ ਵਿੱਚ ਮੈਨੂੰ ਇੱਕ ਗੱਲ ਕਹੀ ਜਿਹਦੀ ਵਜ੍ਹਾ ਤੋਂ ਮੈਂ ਕਹਿਣ ਲੱਗਾ ਤੁਹਾਨੂੰ। ਉਹਨੇ ਕਿਹਾ ਜੀ ਉਂਝ ਤੁਸੀਂ ਬਹੁਤ ਕਹਿੰਦੇ ਜੇ ਮੇਰੀ ਫੈਮਿਲੀ, ਤੇ ਕਿਹੜੀ ਫੈਮਿਲੀ ਹੁੰਦੀ ਜਿਹਦਾ ਨੰਬਰ ਨਹੀਂ ਬੰਦਾ ਦਿੰਦਾ? ਫੈਮਿਲੀ ਮੈਂਬਰ ਕਿਹੜਾ ਹੁੰਦਾ ਜਿਹਦਾ ਨੰਬਰ ਨਹੀਂ ਹੁੰਦਾ? ਖੈਰ ਮੈਂ ਉਹਨਾਂ ਨੂੰ ਇੱਕ ਮੈਸੇਜ ਕੀਤਾ ਕਿ ਯਾਰ, ਮੈਂ ਉਹਨਾਂ ਨੂੰ ਇਹ ਕਿਹਾ ਕਿ ਯਾਰ ਤੁਸੀਂ ਮੈਨੂੰ ਦੱਸੋ
ਮੈਂ ਰੋਜ਼ 100 ਨੰਬਰ ਇੱਕ ਬੰਦੇ ਨੂੰ ਦੇਈ ਜਾ ਰਿਹਾ, 100 ਬੰਦਿਆਂ ਨੂੰ ਆਪਣਾ ਨੰਬਰ ਦੇਈ ਜਾ ਰਿਹਾ। ਮਹੀਨੇ ਦੇ ਵਿੱਚ 3000 ਬੰਦੇ ਕੋ ਮੇਰਾ ਨੰਬਰ ਚਲਾ ਗਿਆ। 3000 ਦਾ ਮਤਲਬ ਆ ਕਿ 9000 ਕੋ ਚਲਾ ਗਿਆ। ਅੱਗੋਂ ਜਾਨੀ ਦਾ ਮੇਰੇ ਕੋਲ ਨੰਬਰ ਆ, ਭਰਾ ਨੇ ਲੈ ਲਿਆ, ਘਰ ਨੇ ਲੈ ਲਿਆ, ਅੱਬੇ ਨੇ ਲੈ ਲਿਆ, ਦੋਸਤ ਨੇ ਲੈ ਲਿਆ। ਕਿਸ ਤਰ੍ਹਾਂ ਮੈਂ ਸਰਵਾਈਵ ਕਰ ਸਕਦਾ? ਅੱਛਾ, ਫਿਰ ਅਗਲੀ ਪ੍ਰੋਬਲਮ ਕੀ ਹੋਣੀ ਆ ਕਿ ਅਗਰ ਤੁਸੀਂ ਮੈਸੇਜ ਕੀਤਾ 2 3 4 ਮੈਂ ਨਹੀਂ ਰਿਪਲਾਈ ਕੀਤਾ ਤਾਂ ਵੀ ਮੈਂ ਗਲਤ। ਲਓ ਜੀ, ਇਹ ਕਿਹੜਾ ਫੈਮਿਲੀ ਆ ਵੀ ਅਸੀਂ ਹੁਣ ਮੈਂ ਕਿਸ ਤਰ੍ਹਾਂ ਕਰ ਸਕਦਾ? ਮੈਂ ਮੁਮਕਿਨ ਹੀ ਨਹੀਂ ਹੈਗਾ ਕਿ ਵੀ ਮੈਂ ਇੰਨਾ ਜ਼ਿਆਦਾ ਨੰਬਰ ਹੋਣ। ਅੱਛਾ, ਫਿਰ ਹਰ ਬੰਦਾ ਕਹਿੰਦਾ ਕਿ ਅਸੀਂ ਤੰਗ ਨਹੀਂ ਕਰਦੇ। ਲੈ, ਜਦੋਂ ਤੁਸੀਂ ਤੰਗ ਕਰਨਾ ਹੀ ਨਹੀਂ ਤੇ ਫਿਰ ਨੰਬਰ ਕੀ ਕਰਨਾ ਤੁਸੀਂ? ਤੇ ਜੇ ਤੁਸੀਂ ਤੰਗ ਤੋਂ ਮੁਰਾਦ ਇਹ ਹੈ, ਤੰਗ ਕੋਈ ਵੀ ਨਹੀਂ ਕਰਦਾ, ਲੇਕਿਨ ਇਹ ਆ ਕਿ ਇੱਕ ਬੰਦੇ ਨੇ ਮੈਸੇਜ ਕੀਤਾ, ਮੈਂ ਨਹੀਂ ਰਿਪਲਾਈ ਕੀਤਾ, ਜਾਂ ਉਹ ਮੈਸੇਜ ਇੰਨਾ ਥੱਲੇ ਚਲਾ ਗਿਆ ਮੈਨੂੰ ਪਤਾ ਹੀ ਨਹੀਂ ਲੱਗਾ। ਉਸ ਤੋਂ ਬਾਅਦ ਜਦੋਂ ਦੂਜਾ ਤੀਜੇ ਮੈਸੇਜ 'ਚ ਮੈਂ ਪੜ੍ਹਦਾ ਵਾਂ ਤੇ ਉਹ ਆਖਰੀ ਜਿਹੜੀ ਗੱਲ ਧਮਕੀ ਵਾਲੀ ਉੱਤੇ ਲਿਖੀ ਹੁੰਦੀ ਕਿ ਜੀ ਆ ਤੂੰ ਫਲਾਣਾ। ਸਰ, ਕੁਝ ਥੋੜਾ ਜਿਹਾ ਬੰਦਾ, ਹਰ ਨਹੀਂ, ਸਾਰੇ ਨਹੀਂ, ਮਤਲਬ ਮੈਂ ਵੈਸੇ ਇੱਕ ਆਪਣਾ ਪ੍ਰੋਬਲਮ ਦੱਸ ਰਿਹਾ, ਤੁਹਾਡਾ ਸ਼ੇਅਰ ਕਰ ਰਿਹਾ। ਅੱਛਾ, ਬਹੁਤ ਸਾਰੇ ਐਸੇ ਦੋਸਤ ਨੇ ਜਿਨ੍ਹਾਂ ਨੂੰ ਲੋਕ ਨੇ, ਉਹਨਾਂ ਨੂੰ ਮੈਂ ਦੇ ਵੀ ਦੇਣਾ ਨੰਬਰ ਵਿੱਚੋਂ 1-2 ਜਣਿਆਂ ਨੂੰ, ਜਾਂ ਮੇਰੇ ਕੋਈ ਪੁਰਾਣੇ ਤਲਕ ਵਾਲੇ ਉਹਨਾਂ ਨੇ ਹਵਾਲਾ ਦਿੱਤਾ ਕਿ ਅੱਛਾ ਚਲੋ ਠੀਕ ਹੈ। ਲੇਕਿਨ ਅਗਰ ਮੈਂ ਸਾਰਿਆਂ ਨੂੰ ਦੇਣ ਲੱਗ ਪਵਾਂ, ਹਰ ਬੰਦੇ ਨੇ ਥੱਲੇ ਲਿਖਦਾ ਆਪਣਾ ਨੰਬਰ ਸ਼ੇਅਰ ਕਰ ਦੇ, ਤੇ ਸਰ ਮੈਂ ਕੰਮ ਹੀ ਨਹੀਂ ਕਰ ਸਕਦਾ। ਕੱਲ ਦੀ ਗੱਲ ਸੁਣ ਲਓ, ਮੇਰਾ ਇੱਕ ਯਾਰ ਆ ਰਜ਼ਾ, UK, ਪਰਫਿਊਮ ਦਾ ਮੈਂ ਤੇਰਾ ਥੋੜਾ ਲਵਰ ਆ। ਹੁਣ ਮੇਰਾ ਇੱਕ ਯਾਰ ਆ, ਮੇਰੀ ਜਿੰਦ ਜਾਨ, ਰਜ਼ਾ, UK ਵਾਲਾ, ਯਾਨੀ ਉਹ ਇਦਾਂ ਦਾ ਮੇਰਾ ਯਾਰ ਆ, ਮਤਲਬ ਮੇਰੀ ਮਾਂ ਵੀ ਆ, ਮੇਰਾ ਪਿਓ ਵੀ ਆ, ਮੇਰਾ ਵੱਡਾ ਭਰਾ ਵੀ ਆ, ਮੇਰਾ ਛੋਟਾ ਵੀ ਆ, ਗਾਲਾਂ ਵੀ ਖਾ ਲੈਂਦਾ ਮੇਰੇ ਕੋਲ, ਤੇ ਸਾਰਾ ਮਤਲਬ ਇੱਕ ਪੂਰਾ ਪੈਕੇਜ ਆ ਮੇਰੇ ਕੋਲ। ਹੁਣ ਮੇਰਾ ਹੁਣ ਕੋਈ ਵੱਡਾ ਭਰਾ ਕੋਈ ਨਹੀਂ ਹੈਗਾ, ਵੱਡੀ ਭੈਣ ਕੋਈ ਨਹੀਂ ਹੈਗੀ। ਤੋ ਇੱਕ ਬੰਦੇ ਨੂੰ ਹੁੰਦਾ ਨਾ, ਬਾਪ ਵੀ ਉਦੋਂ ਚਲਾ ਗਿਆ ਜਦੋਂ ਬੰਦੇ ਦੀਆਂ ਖੁਆਇਸ਼ਾਂ ਜਾਗ, ਜਦੋਂ ਬੰਦਾ ਕਹਿੰਦਾ ਅੱਬਾ ਜੀ ਮੈਂ ਆਹ ਲੈਣਾ, ਮੈਨੂੰ ਨਹੀਂ ਪਤਾ। ਉਸ ਦੌਰ ਜੱਬੂ ਵੀ ਚਲੇ ਗਏ, ਉਹ ਫਿਰ ਸਾਰਾ ਬਰਡਨ ਪੈ ਗਿਆ। ਅੱਛਾ, ਹੁਣ ਮੈਨੂੰ ਬੜਾ ਮਜ਼ਾ ਆਉਂਦਾ ਜਦੋਂ ਮੈਂ ਕਿਸੇ ਨੂੰ ਕੁਝ ਕਹਿਣਾ ਨਾ ਕਿ ਮੈਂ ਆਹ ਲੈਣਾ, ਉਹਦੇ 'ਚ ਲਾਲਚ ਨਹੀਂ ਹੁੰਦੀ, ਉਹਦੇ 'ਚ ਉਹ ਜਿਹੜੀ ਇੱਕ ਮਹਿਰੂਮੀ ਹੈ ਨਾ ਮੇਰੀ, ਉਹ ਹੁੰਦੀ। ਉਹ ਮੇਰੇ 2-3 ਦੋਸਤ ਨੇ ਜਿਨ੍ਹਾਂ ਨੂੰ ਮੈਂ ਪੂਰੀ ਕਰ ਲੈਣਾ ਮੰਗ ਕੇ ਤੁਹਾਨੂੰ ਦੱਸਿਆ ਸੀ। ਹੁਣ ਕੱਲ ਮੈਂ YouTube ਤੇ ਨਾ ਸੁਬਾਹ ਦੇਖ ਰਿਹਾ ਤੇ ਮੈਂ ਇਸ ਪਰਫਿਊਮ ਦਾ ਬੜਾ, ਤਾਂ ਤੁਸੀਂ ਜਾਣਦੇ ਹੋਵੋਗੇ, ਬਲੂ ਡੀ ਸ਼ਨੇਲ, ਠੀਕ ਆ, ਬੜਾ ਫੇਮਸ ਪਰਫਿਊਮ ਆ, ਮਤਲਬ ਵਰਲਡ 'ਚ ਫੇਮਸ ਪਰਫਿਊਮ ਆ। ਹੁਣ ਮੈਂ ਲੈਣਾ ਸੀ, ਪੈਸੇ ਵੀ ਮੇਰੇ ਕੋਲ ਹੈਗੇ ਨੇ, ਤੇ ਮੈਂ ਮੈਸੇਜ ਰਜ਼ਾ ਨੂੰ ਕੀ ਕੀਤਾ, ਮੈਂ ਕਿਹਾ ਮੈਨੂੰ ਆ ਪਰਫਿਊਮ ਲੈ ਕੇ ਦੇ ਹੁਣੇ ਹੀ, ਮੈਂ ਸ਼ੋਅ ਨਹੀਂ ਕਰਨਾ। ਜੇ ਬੱਚੇ ਨਹੀਂ ਲਾਡ ਕਰਦੇ ਇੰਜ, ਮੈਂ ਕਿਹਾ ਮੈਂ ਸ਼ੋਅ ਹੀ ਨਹੀਂ ਕਰਨਾ, ਮੈਨੂੰ ਹੁਣੇ ਪਰਫਿਊਮ ਲੈ ਕੇ ਦੇ, ਮੈਨੂੰ ਪਰਫਿਊਮ ਆਏਗਾ ਇੱਥੇ ਫੈਸਲਾਬਾਦ ਤੇ ਮੈਂ ਸ਼ੋਅ ਕਰਨਾ, ਨਹੀਂ ਤਾਂ ਮੈਂ ਰੁੱਸ ਗਿਆ, ਮੈਂ ਬੈਠਾ, ਮੈਂ ਰੋਟੀ ਨਹੀਂ ਖਾਣੀ, ਮੈਂ ਇੱਦਾਂ ਦੇ ਡਰਾਮੇ ਉਹਨਾਂ ਕਰ ਰਿਹਾ ਉਹਨੂੰ ਮੈਸੇਜ, ਮੈਨੂੰ ਬੜਾ ਮਜ਼ਾ ਆ ਰਿਹਾ। ਅੱਛਾ ਮੈਂ ਲੈ ਦਿੰਦਾ, ਅੱਛਾ ਜਿਵੇਂ ਆਪਣੇ ਅੱਬੇ ਨੂੰ ਨਹੀਂ ਬੰਦਾ ਕਹਿੰਦਾ, ਅੱਛਾ ਮੈਂ ਲੈ ਦਿੰਦਾ। ਅੱਧੇ ਘੰਟੇ ਬਾਅਦ ਮੈਂ ਫਿਰ ਮੈਸੇਜ ਕੀਤਾ, ਮੈਂ ਕਿਹਾ ਮੈਨੂੰ ਮਿਲਿਆ ਨਹੀਂ ਹਾਲੇ ਤੱਕ, ਜਾ, ਮੈਂ ਤੈਨੂੰ ਕਹਿਣਾ ਹੀ ਨਹੀਂ, ਮੈਂ ਨਹੀਂ ਲੈਣਾ, ਮੈਂ ਸ਼ੋਅ ਨਹੀਂ ਕਰਨਾ। ਉਹ ਇੱਥੋਂ ਇੱਕ ਨੂੰ ਉਹਨੇ ਫੋਨ ਕੀਤਾ, ਉਹਨੇ ਕਿਹਾ ਭਾਈ ਉਹ ਪਤਾ ਨਹੀਂ ਉਹਨੂੰ ਕੀ ਹੋਇਆ, ਉਹ ਕਹਿੰਦਾ ਮੈਨੂੰ ਪਰਫਿਊਮ ਆਊਗਾ ਤਾਂ ਮੈਂ ਸ਼ੋਅ ਕਰਨਾ, ਮੈਂ ਨਹੀਂ ਕਰਨਾ। ਉਹਨੇ ਪੈਸੇ ਭੇਜੇ, ਇਹਨੂੰ ਲੈਣਾ ਨਹੀਂ, ਮੈਂ ਕਿਹਾ ਤੇਰੇ ਕੋਲੋਂ ਆ। ਉਹਨੇ ਪੈਸੇ ਭੇਜ ਕੇ ਭਾਈ ਉਹ ਗਿਆ, ਕਰੈਕਟਰ ਲੱਭ ਕੇ ਫੈਸਲਾਬਾਦ ਚੋਂ 1 ਨੰਬਰ ਉਹਨੇ ਲਿਆ ਕੇ ਦਿੱਤਾ। ਤੇ ਫਿਰ ਤੁਸੀਂ ਕੱਲ ਕਹਿ ਰਹੇ ਨਾ ਉਸਤਾਦ ਜੀ ਕੀ ਹੋਇਆ, 4-5 ਵਜ ਗਏ, ਇਹਦੀ ਵਜ੍ਹਾ ਤੋਂ 5 ਵਜੇ ਮੈਂ ਕਰਨਾ ਹੀ ਨਹੀਂ ਸੀ। ਫਿਰ ਜਦੋਂ ਆ ਗਿਆ ਨਾ ਅੱਗੋਂ, ਮੈਂ ਕੀ ਕਰ ਰਿਹਾ, ਜਦੋਂ ਉਹਨੂੰ ਮੈਂ ਕਹਿ ਕੇ ਮੰਗਾ ਲਿਆ, ਤੇ ਹੁਣ ਵੀਡੀਓ ਕਾਲ ਤੇ ਆਇਆ, ਇਧਰੋਂ ਪਰਫਿਊਮ ਮੇਰੇ ਹੱਥ 'ਚ, ਤੇ ਇਧਰੋਂ ਵੀਡੀਓ ਕਾਲ ਤੇ ਆਇਆ, ਤੇ ਮੈਂ ਕਿਹਾ ਇਹ ਕੌਣ ਆ ਤੂੰ ਕੌਣ ਆ? ਕਹਿੰਦਾ ਪਰਫਿਊਮ ਆ ਗਿਆ। ਮੈਂ ਕਿਹਾ ਕੌਣ ਆ ਤੂੰ, ਬੰਦ ਕਰ ਫੋਨ, ਚੱਲ ਨਿਕਲ, तुम्हें नहीं पता, चलो। ਉਹ ਕਹਿੰਦਾ ਅੱਛਾ ਰੁਕੇ, ਯਾਨੀ ਇੰਜ ਤੇ ਇਹ ਮੁਹੱਬਤਾਂ ਹੁੰਦੀਆਂ ਨੇ। ਜੀ ਉਹ ਚੀਜ਼ਾਂ ਬੜਾ ਵੱਡਾ ਕਰਦੇ, ਬਹੁਤ ਨੈਸ਼ ਆਓ। ਅੱਛਾ ਚਲੋ, ਖੈਰ ਨਾਜ਼ਰੀਨ, ਆਪਣਾ ਬਹੁਤ ਖਿਆਲ ਰੱਖਣਾ ਇਨਸ਼ਾਅੱਲਾ। ਅੱਛਾ, ਹੁਣ ਤੁਸੀਂ ਮੈਨੂੰ ਇੱਕ ਗੱਲ ਦੱਸੋ, ਤੁਸੀਂ ਸੱਚੀ ਮੁੱਚੀ ਇਹ ਸਾਰਾ ਕਹਿ ਰਹੇ ਸੀ? ਨਹੀਂ ਉਸਤਾਦ ਜੀ, ਸਾਰਾ ਹੀ ਫੇਕ ਸੀ, ਹੈ ਨਾ? ਬਹੁਤ ਸੋਹਣੀ ਲੱਗੀ। ਇਹਦੇ ਵੀ ਘਰ, ਇਹਦੇ ਸਿਰਫ ਜਿਹੜੀ ਵਾਸ਼ਰੂਮ ਦੇ ਦਰਵਾਜ਼ੇ ਵਾਲੀ ਗੱਲ ਸੀ ਨਾ, ਉਹ ਸੱਚ ਸੀ, ਬਾਕੀ ਮੈਂ ਸਾਰਾ ਮਜ਼ਾਕ ਕੀਤਾ। ਨਹੀਂ, ਸ਼ਰਟ ਬੜੀ ਉਸਤਾਦ ਜੀ ਇੱਕ ਗੱਲ ਕਲੀਅਰ, ਨਾਲ ਹੀ ਵੇਖ ਲੈ ਕੋਈ ਬਬਲੂ ਬਣ ਜਾਂਦੇ। ਮੇਰੀ ਗੱਲ ਸੁਣੋ, ਨਾਲੀ ਵਾਲੀ ਵੀ ਸਹੀ ਸੀ, ਕੋਈ ਗੱਲ ਮੇਰੇ ਉਹ ਫਲੈਕਸ ਵਾਲੀ ਨਹੀਂ ਸੀ ਸਹੀ, ਕਹਿ ਅੱਲਾ ਦੀ ਕਸਮ, ਉਹ ਵੀ ਸਹੀ ਸੀ। ਉਸਤਾਦ ਜੀ ਮੇਰੀ ਉਹ ਸੇਵੀਆਂ ਵਾਲੀ ਸਹੀ ਸੀ। ਨਹੀਂ, ਅੱਛਾ ਉਸਤਾਦ ਜੀ ਇਹਦੀ ਬੱਕਰੀ ਵਾਲੀ ਵੀ ਮਜ਼ਾਕ ਸੀ। ਇਹਨਾਂ ਨੇ ਕਿਹਾ ਬਾਹਰੋਂ ਅਮਦਾਦ ਆਉਂਦੀ, ਨਹੀਂ ਉਸਤਾਦ ਜੀ ਬਾਹਰੋਂ ਆਉਂਦਾ ਹੁੰਦਾ, ਮੈਂ ਕਿਰਾਏ ਤੇ ਰਹਿੰਦਾ। ਅਮਦਾਦ ਆਉਂਦੀ ਹੁੰਦੀ ਨਾ, ਤੇ ਫੈਸਲ ਰਾਮੇ ਵਾਕਈ ਇੱਕ ਅਮੀਰ ਆਦਮੀ ਹੁੰਦਾ, ਫੈਸਲ ਨਹੀਂ ਲੈਂਦਾ। ਮੈਨੂੰ ਇੱਕ ਬੰਦਾ 20 ਦਿਨ ਹੋ ਗਏ ਮੈਸੇਜ ਕਰ ਰਿਹਾ, ਸੁਣ ਵੀ ਰਹੇ ਹੋਣਗੇ ਉਹ, ਕਿ ਮੈਂ ਫੈਸਲ ਰਾਮੇ ਨੂੰ 50,000 ਰੁਪਇਆ ਭੇਜਣਾ ਵਾ, ਤੇ ਆਪਣੀ ਖੁਸ਼ੀ ਨਾਲ ਭੇਜਣਾ। ਮੈਂ ਕਿਹਾ ਅਸੀਂ ਲੈਂਦੇ ਹੀ ਨਹੀਂ, ਅਸੀਂ ਲੈਣਾ ਹੀ ਨਹੀਂ। ਜਦੋਂ ਜ਼ਰੂਰਤ ਹੋਈ ਮੈਂ ਕਿਹਾ ਤੁਹਾਨੂੰ ਅਸੀਂ ਜ਼ਰੂਰ ਦੱਸਾਂਗੇ, ਅਗਰ ਤੁਹਾਨੂੰ ਕਿਤੇ ਜ਼ਰੂਰਤ ਹੋਈ। ਫਿਰ ਉਹਨਾਂ ਨੂੰ ਮੈਂ ਆਪਣਾ ਨੰਬਰ ਦਿੱਤਾ। ਜਦੋਂ ਨੰਬਰ ਉਹਨਾਂ ਨੇ ਗੱਲਬਾਤ ਕੀਤੀ, ਉਹਨਾਂ ਨੇ ਕਿਹਾ ਮੈਂ ਅਮਰੀਕਾ ਜਾ। ਮੈਂ ਕਿਹਾ ਸਰ ਅਸੀਂ ਨਹੀਂ ਲੈਣੇ, ਅਸੀਂ ਅਮਰੀਕਾ ਆਵਾਂਗੇ ਤੇ ਤੁਸੀਂ ਆਪਣੇ ਹੱਥੀਂ ਫੈਸਲ ਨੂੰ ਸ਼ਾਪਿੰਗ ਕਰਾਉਣਾ। ਕਹਿੰਦਾ ਜੀ ਵਾਦਾ। ਮੈਂ ਕਿਹਾ ਜੀ ਵਾਦਾ। ਐ ਕਰਕੇ ਤੇ ਪਿਆਰ ਉਹਨਾਂ ਦਾ ਨੰਬਰ ਵੀ ਦਿੱਤਾ, ਗੱਲਬਾਤ ਵੀ ਹੁੰਦੀ। ਮੇਰੇ 2-3 ਭਰਾ ਹੈਗੇ ਨੇ। ਉਸਤਾਦ ਜੀ ਇੱਕ ਲਾਸਟ ਗੱਲ, ਕਿ ਜਿਹੜਾ ਲੋਕ ਸਾਨੂੰ ਕਹਿੰਦੇ ਨੇ ਕਿ ਜੀ ਤੁਸੀਂ ਉਸਤਾਦ ਨਾਲ, ਤੇ ਉਸਤਾਦ ਤੁਹਾਡੇ ਨਾਲ ਤੁਹਾਨੂੰ ਚਪੇੜਾ ਮਾਰਦਾ, ਤੁਹਾਨੂੰ ਇਹ ਕਰਦਾ ਉਹ ਕਰਦਾ,
ਤੇ ਤੁਸੀਂ ਜਨਾਬ ਇਦਾਂ ਨਾ ਕਰਿਆ ਕਰੋ, ਉਦਾਂ ਨਾ ਕਰਿਆ ਕਰੋ, ਫਿਰ ਅਸੀਂ ਤੁਹਾਡੇ ਨਾਲ ਕਿਸੇ ਟਾਈਮ ਗੁੱਥਮ ਗੁੱਥਾ ਵੀ ਹੋ ਜੰਨੇ, ਸ਼ੁਗਲ ਵੀ ਕਰਨੇ, ਲੋਕ ਇਹਨੂੰ ਵੀ ਲੈਂਦੇ ਨੇ ਉਹ ਸੀਰੀਅਸ। ਕੁਝ ਲੋਕ ਅੱਛਾ ਦੇਖ ਲਓ 1 ਲੱਖ ਬੰਦਾ ਵਾ ਉਹਦੇ ਚੋਂ ਅਗਰ 10 ਬੰਦੇ ਇਦਾਂ ਕਰਦੇ ਤੇ ਤੂੰ ਇਹ ਨਾ ਕਹਿ ਕੇ ਲੋਕ ਇਦਾਂ ਕਰਦੇ ਨੇ। ਨਹੀਂ ਮੈਂ ਉਹਨਾਂ ਦੀ ਗੱਲ ਨਹੀਂ, ਮੈਂ ਕੁਝ ਲੋਕਾਂ ਦੀ ਗੱਲ ਯਾਰ ਸਾਡਾ ਇੱਕ ਕੈਜੂਅਲ ਮਾਹੌਲ ਆ ਯਾਰ ਦੋਸਤ ਬੈਠੇ ਨੇ ਇੱਕ ਦੂਜੇ ਨਾਲ ਲੜ ਵੀ ਪੈਂਦੇ ਚ ਕਿਹੜੀ ਗੱਲ ਆ ਸਾਡੇ ਫੇਕਨੈਸ ਹੈ ਨਹੀਂ। ਠੀਕ ਹੈ ਜੀ, ਆਪਣਾ ਬਹੁਤ ਖਿਆਲ ਰੱਖਣਾ ਨਾਜ਼ਰੀਨ, ਇਨਸ਼ਾਅੱਲਾ ਕੱਲ ਤੁਹਾਡੇ ਨਾਲ ਫਿਰ ਮੁਲਾਕਾਤ ਹੋਏਗੀ। ਅਰਸ਼ਦੀਪ ਦੀ ਸ਼ਾਦੀ ਹੋਈ ਉਸਤਾਦ ਜੀ, ਮੁਬਾਰਕ ਦੇ ਦੇ। ਅਰਸ਼ਦੀਪ ਭਾਈ ਜਿਹਨੇ ਫੋਨ ਭੇਜਣਾ ਅਮਰੀਕਾ ਵਾਲਾ ਨਹੀਂ ਉਹਨੇ ਮੈਨੂੰ ਕਹਿ ਆਈਫੋਨ ਲਿਆ। ਅਰਸ਼ਦੀਪ ਭਾਜੀ ਲਵ ਯੂ, ਅਸਲਾਮ ਅਲੈਕਮ ਆਈਫੋਨ ਨਾਲ। ਮੇਰਾ ਮੋਬਾਈਲ ਗਵਾਚਿਆ, ਮੈਂ ਕਹਿੰਦਾ ਅਰਸ਼ਦੀਪ ਭਾਈ ਸ਼ਾਦੀ ਦੀ ਬਹੁਤ ਬਹੁਤ ਤੁਹਾਨੂੰ ਮੁਬਾਰਕ ਹੋਵੇ। ਅੱਜ ਸਾਡੇ ਕੋਲ ਉਹ ਮੋਬਾਈਲ ਤੇਰਾ ਜਿੰਨੇ ਕਾਲਾ ਗਵਾਚਾ ਉਹ ਤਾਂ ਇੱਥੋਂ ਸਾਦਕ ਕੋਈ ਤੋਂ ਭੇਜ ਦੇਣਾ ਕਿਸੇ ਨੇ। ਅਸੀਂ ਬਾਹਰ ਦੇ ਮੁਲਕ ਦੀ ਗੱਲ ਕਰ ਰਹੇ ਉਹਨੇ ਸਿਰਫ ਹਣਾ ਉਸਤਾਦ ਜੀ ਲਈ ਲਿਆ ਮੋਬਾਈਲ ਆਈਫੋਨ 40 Pro Max। ਭੇਜਣਾ ਕਦੋਂ ਆ ਜੀ ਫਿਰ ਕਹਿੰਦੇ ਮੇਰੀਆਂ ਨਕਲਾਂ ਲਾਉਂਦਾ, ਮੈਂ ਸਹੀ ਨਕਲਾਂ ਲਾਈਆਂ ਸੀ। ਓਕੇ ਨਾਜ਼ਰੀਨ, ਆਪਣਾ ਬਹੁਤ ਖਿਆਲ ਰੱਖਣਾ। ਥੈਂਕ ਯੂ, ਲਵ ਯੂ। ਅਸੀਂ ਬਹੁਤ ਖੁਸ਼ ਹਾਂ ਕਿ ਸਾਨੂੰ ਤੁਹਾਡੇ ਵਰਗੀ ਆਡੀਅנס ਮਿਲੀ। ਥੈਂਕ ਯੂ, ਅੱਲਾ ਦੀ ਕਸਮ ਅਸੀਂ ਬਹੁਤ ਖੁਸ਼ ਹਾਂ। ਲਵ ਯੂ, ਥੈਂਕ ਯੂ। ਸਾਨੂੰ ਕੁਝ ਨਹੀਂ ਚਾਹੀਦਾ, ਤੁਹਾਡੀਆਂ ਤਨਖਾਹਾਂ ਥੋੜੀਆਂ ਮਰੇ ਅਲਹਮਦੁਲਿਲਾ ਉਸਤਾਦ ਜੀ, ਥੋੜੀਆਂ ਵੀ ਹੋਣ ਤੇ ਮੈਂ ਅੱਲਾ ਦਾ ਸ਼ੁਕਰ ਨਹੀਂ, ਮੈਂ ਇਹਨਾਂ ਨੂੰ ਤੋਨਾ ਪਾ ਕੇ ਰੱਖਦਾ, ਟੈਨਸ਼ਨ ਨਹੀਂ ਲੈਣੀ। ਆਹੋ ਈਜ਼ੀ ਨੇ ਤੇ ਲਵ ਯੂ। ਉਹਨੇ ਕਿਦੋਂ ਭੇਜਣਾ ਵਾ ਜੀ। ਅੱਲਾ ਹਾਫਿਜ਼, ਕੱਲ ਮੁਲਾਕਾਤ ਹੋਊਗੀ। ਤਾਂ ਦਿਓ ਵਿਆਹ ਦੀ। ਅੱਲਾ ਹਾਫਿਜ਼। ਉਹ ਬਾਅਦ ਚ ਦਿਆਂਗੇ, ਭੇਜਣਾ ਕਦੋਂ ਜੀ ਮਤਲਬ ਅੱਲਾ ਹਾਫਿਜ਼।